सजनों ते मित्रों खैर नाल वसो तो खिड़ खिड़ हसो। वारिस शाह विचार प्रचार भरिया पंजाब पाकिस्तान वालों असी तुहानू सारिਆਂ ਨੂੰ ਜੀ ਆਇਆਂ ਨੂੰ आखने ਆ, ਤੁਹਾਡਾ ਨਿੱਘਾ ਸਵਾਗਤ ਕਰਨੇ ਆ। ਤੁਹਾਡਾ ਬਹੁਤ ਭਲੇਵਾ कि तुसी अपना वेला ਜਿਹੜਾ है ਕੱਢ के ਇੱਥੇ आए हो ਤੇ ਵੇਲੇ ਸਿਰ ਤੁਸੀਂ ਜਿਹੜਾ ਹੈ इस अंग रंग ਦੇ ਵਿੱਚ ਜਿਹੜਾ ਹੈ ਰਲਤ ਕੀਤੀ ਹੈ। ਅੱਜ ਦਾ ਜਿਹੜਾ अंग रंग है वो 21 फरवरी जगत बेबे बोली दिहाड़ के प्रसंग ਦੇ ਵਿੱਚ ਜਿਹੜਾ है वो हो रहा है। इस दे बारे ਜਿਹੜਾ है सारे ही ਜਿਹੜੇ ਸਾਡੇ रलसी ने वो गलबात करनगे ਤੇ ਅੱਜ ਦੀ इस बैठक का टोरा ਜਿਹੜਾ है ਅਸੀਂ ਉਹ ਹੀਰ ਵਾਰਿਸ ਸ਼ਾਹ ਦੇ ਕਲਾਮ ਤੋਂ ਕਰਨੇ ਆ ਤੇ ਹੀਰ ਵਾਰਿਸ ਸ਼ਾਹ ਆਪਣੀ ਸੁਰੀਲੀ ਆਵਾਜ਼ ਦੇ ਵਿੱਚ ਸੁਣਾਉਣ ਲਈ ਮੈਂ ਸੱਦਾ ਦਿਆਂਗਾ जनाब फकीर हुसैन बलोच होरां नूं कि वो हीर वारिस शाह तो कोई एक टोटा जिहड़ा है वो रलसियां की सेवा दे विच पेश करन। तुसीं इत्थे आओ, सामने आओ, इधर आओ। नहीं यार तुसीं लाओ ना। ਉੱਥੇ ਜਾਵਾਂ सामने जरा ना। ठीक स्टार्ट है जी काम जी लो जी सज्जनों ते मित्रों हीर वारिस शाह दा कलाम हीर दी सूरत विच मैं पेश कर रहा। हीर आखिया जोगिया झूठ बोले ते कौन रुठड़े यार मनावदा ऐसा कोई ना मिलिया मैं ढूंढ थकी ते जेड़ा गया मोड़ ले आंदा ओ साडे चम दियां जुत्तियां करे कोई ते जेड़ा जूदा लोग मिटांदा चल शिकरे नहीं वो अच्छा पहला दस खांचरी बछुनिया ते कदों रब सच्चा घरी ले आमदा एक बाज तो कांग ने कूंज खोई ते वेखा चुप है के कुरलामदा सुख वालियां नूं गल्लां सुख दियां ने ते ऐवें जूदा रोग गवामदा एक जट दे खेत नूं अग लगी ते वेखां आण के किवें बुझावदा करां चूरियां क्यों दे बाल दीवे वारिस शाह जै सुनाओ आमदा बड़ा चंगा कीता है कि एदी एडी जरूरत कोई नहीं। अच्छा 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 ते
ਕਿ ਇਹ ਜਗਤ ਬੇਬੇ ਬੋਲੀ ਦਿਹਾੜ ਮਨਾਉਣ ਦਾ ਬੰਦੋਬਸਤ ਕੀਤਾ। ਵਾਰਿਸ ਸ਼ਾਹ ਬਚਾ ਪਰਿਆ ਪੰਜਾਬ ਵੱਲੋਂ। ਹਾਂਜੀ, ਤੇ ਜਗਤ ਬੇਬੇ ਬੋਲੀ ਦਿਹਾੜ ਜਾਂ ਮਾਂ ਬੋਲੀ ਦਿਹਾੜ। ਹਾਂਜੀ ਹਾਂ, ਜਿਹੜਾ ਆਪਣੀ ਮਾਂ ਦਾ ਨਹੀਂ ਉਹ ਕਿਸੇ ਥਾਂ ਦਾ ਨਹੀਂ। ਹਾਂਜੀ ਹਾਂ, ਗੱਲ ਤੇ ਹੈ ਨਾ ਜੀ। ਹਾਂ, ਤੇ ਅਸੀਂ ਸਾਰੇ ਹੀ ਜਿਹੜੇ ਪੰਜਾਬੀ ਹਾਂ ਜਾਂ ਜਿਨ੍ਹਾਂ ਦੀ ਵੀ ਕੋਈ ਮਾਂ ਬੋਲੀ ਹੈ, ਆਪਣੇ ਆਪਣੇ ਘਰਾਂ ਦੇ ਵਿੱਚ ਅਗਰ ਇਹ ਫੈਸਲਾ ਕਰ ਲਈਏ ਕਿ ਪੰਜਾਬੀ ਬੋਲਣੀ ਆ, ਤੇ ਉਹਦੇ ਵਿੱਚ ਵਾਧਾ ਹੋਏਗਾ। ਹੁੰਦਾ ਕੀ ਹੈ, ਮੇਰੇ ਘਰ ਵਿੱਚ ਵੀ ਕੋਈ ਜਦੋਂ ਘਰ ਜਾਈਦਾ ਤੇ ਉਹ ਬੱਚੇ ਸਕੂਲੋਂ ਆਉਂਦੇ ਆ ਤੇ ਉਹ ਟੁੱਟੀ ਪੁੱਟੀ ਉਰਦੂ ਬੋਲਦੇ ਆ ਤੇ ਮਾਂ ਬਾਪ ਵੀ ਉਰਦੂ ਬੋਲਦੇ ਆ ਜੀ। ਇਹ ਇੱਕ ਖਰਾਬੀ ਘਰਾਂ ਵਿੱਚੋਂ ਦੂਰ ਕਰਨ ਦੀ ਜ਼ਰੂਰਤ ਹੈ। ਘਰਾਂ ਦੇ ਵਿੱਚ ਆਪਣੇ ਬਾਲਾਂ ਨਾਲ, ਆਪਣੇ ਬੱਚਿਆਂ ਦੇ ਨਾਲ ਅਸੀਂ ਪੰਜਾਬੀ ਨਹੀਂ ਬੋਲਦੇ। ਹਾਂਜੀ, ਔਰ ਫਿਰ ਅਸੀਂ ਬਾਜ਼ਾਰ ਜਾਂਦੇ ਹਾਂ। ਹਾਂਜੀ, ਤੇ ਬਾਜ਼ਾਰੋਂ ਸੌਦਾ ਲੈਣਾ ਹੁੰਦਾ ਤੇ ਫਿਰ ਦੁਕਾਨਦਾਰ ਤੇ ਰੋਹ ਪਾਉਣ ਵਾਸਤੇ ਘੱਟ ਤੋਂ ਘੱਟ ਅਸੀਂ ਉਰਦੂ ਬੋਲਣ ਦੀ ਕੋਸ਼ਿਸ਼ ਕਰਦੇ ਹਾਂ, ਉਰਦੂ ਬੋਲਦੇ ਹਾਂ। ਮਿਸਾਲ ਦੇ ਤੌਰ 'ਤੇ ਅਸੀਂ ਕੋਈ ਬਾਜ਼ਾਰੋਂ ਸਬਜ਼ੀ ਵਗੈਰਾ ਲੈਣ ਗਏ ਹਾਂ ਤਾਂ ਅੱਜ ਕੱਲ੍ਹ ਤਾਂ ਸਾਰੀ ਦੁਨੀਆ ਹੀ ਪਿਆਜ਼ ਕਹਿੰਦੀ ਹੈ। ਹਾਂਜੀ, ਤੇ ਮੈਂ ਗੰਢੇ ਕਹਿੰਦਾ। ਕਿਉਂ? ਜਾਣ ਕੇ ਇਸ ਵਾਸਤੇ ਗੰਢੇ ਕਹੀਦਾ ਹੈ ਕਿ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਪਿਆਜ਼ ਦੀ ਜਗ੍ਹਾ ਤੇ ਗੰਢੇ ਵੀ ਪੰਜਾਬੀ ਦਾ ਲਫ਼ਜ਼ ਹੈ। ਕਰਾਂਗਾ ਕਿ ਮੈਂ ਜਿਸ ਵੀ ਫੋਰਮ 'ਚ ਜਾਣਾ ਵਾਂ ਪੰਜਾਬੀ ਦੇ, ਉੱਥੇ ਸਵਾਏ ਗਿਲੇ ਸ਼ਿਕਵਿਆਂ ਦੇ ਕੁਛ ਨਹੀਂ ਹੁੰਦਾ ਕਿ ਸਾਡਾ ਕਾਇਦਾ ਨਹੀਂ, ਸਾਨੂੰ ਬੋਲਣ ਕੋਈ ਨਹੀਂ ਦਿੰਦਾ। ਅਸੀਂ ਬੋਲ ਰਹੇ ਹਾਂ ਨਾ ਪੰਜਾਬੀ, ਸਾਨੂੰ ਕੋਈ ਡੱਕ ਕੇ ਵਹਾਵੇ। ਹਾਂ, ਜਿਹੜੀ ਅਸੂਲੀ ਗੱਲ ਇਹ ਹੈ ਕਿ ਜਿਹੜੀ ਸਾਡੀ ਮੁਆਸ਼ਰਤੀ ਇੱਕ ਪ੍ਰੋਬਲਮ ਹੈ ਕਿ ਸਾਡੇ ਇਸ ਖਿੱਤੇ ਦੇ ਲੋਕ ਜਿਹੜੇ ਨੇ ਨਾ, ਉਹ ਹਮੇਸ਼ਾ ਤੋਂ ਬਲਕਿ ਸਦੀਆਂ ਤੋਂ ਦੂਸਰੀਆਂ ਕੌਮਾਂ ਨੂੰ ਆਪਣੇ ਸਿਰ ਤੇ ਸਵਾਰ ਕਰਾਉਣ ਦੀ ਇੱਕ ਆਦਤ ਰੱਖਦੇ ਨੇ। ਕਿ ਤੁਸੀਂ ਇਹ ਨਾ ਦੇਖੋ ਕਿ ਅਸੀਂ ਅੰਗਰੇਜ਼ੀ ਬੋਲਨੇ ਆ ਸਕੂਲੇ ਜਾਂ ਉਰਦੂ ਬੋਲਨੇ ਆ, ਸਾਡੇ ਕੋਈ ਗ੍ਰੇਡ ਵਾਲਾ ਪਠਾਨ ਖਲੋਤਾ ਹੋਏਗਾ ਤੇ ਸਾਡਾ ਹਰ ਪੰਜਾਬੀ ਉਹਦੇ ਨਾਲ ਪਸ਼ਤੋ ਹੀ ਗੱਲ ਕਰਨ ਦੀ ਕੋਸ਼ਿਸ਼ ਕਰੇਗਾ। ਸਾਡੇ ਮੁਲਕ 'ਚ ਕੋਈ ਗੋਰਾ ਆ ਜਾਵੇ ਤੇ ਹਰ ਪੰਜਾਬੀ ਉਹਦੇ ਨਾਲ ਅੰਗਰੇਜ਼ੀ 'ਚ ਗੱਲ ਕਰਨ ਦੀ ਕੋਸ਼ਿਸ਼ ਕਰੇਗਾ ਔਰ ਉਹਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰੇਗਾ ਕਿ ਮੈਨੂੰ ਤੇਰੀ ਜ਼ੁਬਾਨ ਤੇ ਪੂਰਾ ਬੂਰ ਹਾਸਲ ਹੈ। ਆਪਣੀ ਜ਼ੁਬਾਨ ਜਿਹੜੀ ਉਹਦੇ ਵਿੱਚ ਜਿਹੜੀ ਮੌਜੂਦਾ ਸੂਰਤ ਹਾਲ ਚੱਲ ਰਹੀ ਹੈ, ਉਹਦੇ ਵਿੱਚ ਅਸੀਂ ਸਮਝਦੇ ਹਾਂ ਕਿ ਇਹ ਜ਼ੁਬਾਨ 'ਚ ਸਭ ਤੋਂ ਅੱਗੇ ਜਿਹੜੀ ਕੌਮ ਹੈ ਉਹ ਸਿੱਖ ਨੇ। ਤੁਸੀਂ ਅੱਜ 1 ਸਾਲ 2 ਸਾਲ ਪਿੱਛੇ ਦੀ ਇੱਕ ਹਿਸਟਰੀ ਲੈ ਲਓ ਤੇ ਸਾਡੀ ਜਿੰਨੀਆਂ ਤਨਜ਼ੀਮਾਂ ਨੇ ਉਹ ਸਵਾਏ ਸਿੱਖਾਂ ਦੇ ਪਿੱਛੇ ਜਾਣ ਤੋਂ ਉਹਨਾਂ ਕੋਲ ਹੋਰ ਕੋਈ ਕੰਮ ਨਹੀਂ। ਅੱਜ ਵੀ ਜਿੰਨੇ ਪ੍ਰੋਗਰਾਮ ਮੈਂ ਸਵੇਰ ਦੇ ਅਟੈਂਡ ਕੀਤੇ ਨੇ, ਉਹਦੇ ਵਿੱਚ ਹਰ ਪ੍ਰੋਗਰਾਮ 'ਚ ਜਿਹੜਾ ਵੀ ਸਿੱਖ ਆਇਆ ਉਹਨੇ ਚੁੱਕ ਕੇ ਉੱਤੇ ਖੜਾ ਕਰਤਾ ਗਿਆ ਤੇ ਆਪਣੇ ਲੋਕ ਪਿੱਛੇ ਹਟ ਗਏ। ਤੇ ਇਹ ਮੇਰੀ ਇੱਕ ਆਬਜ਼ਰਵੇਸ਼ਨ ਹੈ। ਇੱਕ ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕਲ ਲੋਕ ਨੇ, ਜੇ ਅਸੀਂ ਉਹਨਾਂ ਨੂੰ ਪ੍ਰਮੋਟ ਨਹੀਂ ਕਰਾਂਗੇ, ਉਹਨਾਂ ਦੀ ਗੱਲ ਨਹੀਂ ਸੁਣਾਂਗੇ, ਉਹਨਾਂ ਨੂੰ ਅੱਗੇ ਨਹੀਂ ਲਿਆਵਾਂਗੇ, ਤੇ ਜ਼ਾਹਿਰੀ ਗੱਲ ਹੈ ਕਿ ਫਿਰ ਹਿਸਟਰੀ ਜਿਹੜੀ ਉਹ ਬਦਲਦੀ ਜਾਏਗੀ। ਆਖਰੀ ਗੱਲ ਮੈਂ ਕਰਾਂਗਾ ਕਿ ਪਿੰਡਾਂ ਦੀ ਪੰਜਾਬੀ ਔਰ ਸ਼ਹਿਰਾਂ ਦੀ ਪੰਜਾਬੀ, ਪਿੰਡਾਂ ਦੀ ਜਿਹੜੀ ਇੱਕ ਕਲਚਰ ਹੈ, ਜਿਹੜਾ ਸਾਡਾ ਇੱਕ ਪੂਰਾ ਸਿਸਟਮ ਚੱਲਦਾ ਪਿਆ ਸਦੀਆਂ ਤੋਂ, ਉਹਨੂੰ ਅਸੀਂ ਵੱਖੋ ਵੱਖ ਕਰ ਦਿੱਤਾ ਹੈ। ਅਸੀਂ ਅਲਫਾਜ਼ ਬਦਲਤੇ ਨੇ। ਅਸੀਂ ਜੇ ਸ਼ਹਿਰ 'ਚ ਪਾਥੀ ਨਹੀਂ ਬੋਲਾਂਗੇ ਤੇ ਅਸੀਂ ਪੰਜਾਬੀ ਨਹੀਂ, ਤੇ ਜੇ ਪਿੰਡ ਵਾਲਾ ਬੰਦਾ ਰੈਫਰੀਜਰੇਟਰ ਨਹੀਂ ਬੋਲ ਸਕਦਾ ਤੇ ਉਹ ਵੀ ਪੰਜਾਬੀ ਨਹੀਂ। ਤੇ ਅਸੀਂ ਨਾ ਅਲਫਾਜ਼ ਨੂੰ ਅੱਗੇ ਵਧਾਇਆ, ਮਤਲਬ ਸ਼ਹਿਰਾਂ ਦੇ ਅੰਦਰ ਜਿੰਨੀਆਂ ਚੀਜ਼ਾਂ ਆਈਆਂ ਕਿ ਤੁਸੀਂ ਆਪਣੇ ਬੋਚੀਖਾਨੇ 'ਚ ਵੜ ਜਾਓ ਤੇ ਰੈਫਰੀਜਰੇਟਰ ਪਿਆ ਹੈ, ਮਾਈਕ੍ਰੋਵੇਵ ਪਿਆ ਹੈ, ਮੁਖਤਲਿਫ ਤੁਹਾਡੇ ਮਸ਼ੀਨਾਂ ਪਈਆਂ ਹੋਈਆਂ, ਬਲੈਂਡਰ, ਜੂਸਰ ਪਏ ਨੇ, ਇਹਨਾਂ ਦਾ ਕੋਈ ਪੰਜਾਬੀ ਤਰਜਮਾ ਨਹੀਂ। ਤੇ ਪਿੰਡ 'ਚ ਚਲੇ ਜਾਓ ਤੇ ਲੱਸੀ ਰਿੜਕਣ ਵਾਲੀਆਂ ਡੋਈਆਂ, ਹਾਂਡੀਆਂ, ਗੜਵੀਆਂ, ਪਤਾ ਨਹੀਂ ਕੀ ਕੁਛ ਪਿਆ ਹੈ, ਉਹ ਸ਼ਹਿਰ ਵਾਲਿਆਂ ਨੂੰ ਨਹੀਂ ਪਤਾ। ਤੇ ਸਾਡੇ ਜਿਹੜੇ ਲਿਖਣ ਵਾਲੇ ਲੋਕ ਨੇ ਜਾਂ ਜ਼ੁਬਾਨ ਨਾਲ ਜਿਹੜੇ ਮੁਹੱਬਤ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਿਹੜੀ ਇਹ ਵੰਡ ਪੈ ਗਈ ਹੈ ਸ਼ਹਿਰ ਔਰ ਪਿੰਡ ਦੀ, ਪਿੰਡ ਦਾ ਮੇਲਾ ਫਰਕ ਹੈ, ਸ਼ਹਿਰ ਦਾ ਮੇਲਾ ਫਰਕ ਹੈ, ਔਰ ਹੈ ਸਾਰੇ ਪੰਜਾਬੀ। ਫਿਰ ਅਸੀਂ ਜਿਹੜੀ ਆਪਣੀ ਸਭ ਤੋਂ ਵੱਡੀ ਬਦਕਿਸਮਤੀ ਸਮਝਾਂਗੇ ਕਿ ਇਸ ਵਕਤ ਇਸ ਫੋਰਮ 'ਚ ਸਾਡੇ ਬੜੇ ਕਾਬਲੇ ਇਤਰਾਮ ਦੋਸਤ ਵੀ ਬੈਠੇ ਨੇ, ਬੀਬੀਆਂ ਭੈਣਾਂ ਸਾਡੀਆਂ ਬੈਠੀਆਂ ਹੋਈਆਂ, ਕਿ ਅਸੀਂ ਮਜ਼ਹਬ ਦੀ ਬੁਨਿਆਦ ਤੇ ਵੀ ਪੰਜਾਬੀ ਵੰਡਤੀ। ਮੇਰੀ ਲਾਹੌਰ ਦੀ ਹੈ। ਮੈਨੂੰ ਨਹੀਂ ਸਮਝ ਆਈ ਕਿ ਕੀ ਮਾਹੌਲ ਸੀ ਲਾਹੌਰ ਗਵਾਲ ਮੰਡੀ ਦਾ। ਗਵਾਲ ਮੰਡੀ ਦੇ ਇਲਾਕੇ ਦੇ ਲੋਕ ਸਾਰੇ ਦੇ ਸਾਰੇ ਮੁਹਾਜਰ ਸਨ, ਕਿਉਂਕਿ ਇਹ ਬਹੁਤ ਅਮੀਰ ਲੋਕਾਂ ਦਾ ਇਲਾਕਾ ਸੀ।
बड़िया सोहनिया बिल्डिंगां और हल नवा मकाना सी। पता नहीं साडे उधर ईस्टर्न पंजाब वल झुग्गियां रहते सन, कोठरियां रहते सन, किस तरह रहते सन। लेकिन इस माहौल दे विच मेरे ते क्यों उर्दू सवार हुई, क्यों मैं उर्दू जड़ी है ना उन बोलना ते छोटे भैन भाइयों नाल उर्दू बोलना जड़ा ना वो बड़ा जरूरी समझना सा। और मैनू याद है कि दौरा पै गया ब्याह शादियां ते जड़ा ना चीज़ां कट्ठियां करनियां, यानी कि थालियां प्लेटां चमड़ा। तो एक बारी मैं कहता कि जी इन्नियां चीज़ां चमचियां गुम हो गई हैं। वो मेरा प्यो ते चाचे इन्हां दा कारोबार सी बंगाल च, वो कहते गुम क्यों होंदे है, गुआच क्यों नहीं कहता। यह 60 के ज़माने की गल है। लेकिन जिस टाइम मैं 70 से बाहर चला गया और ये सारे कंपलैक्स इनफीरियरिटी कंपलैक्स जोड़े मैं नाल अपने लैके गया, तो सब तो पहले जी जबान मैं सीखी वो जर्मन सी। वो देखा जर्मन च बेशबार पंजाबी के लफज, ये की पंजाबी का तो जर्मन का की तल्लक है। तो पता चलिया कि पंजाबी, सिंधी, बलोची, बंगाली और पश्तो कट गए, फारसी है इंडो यूरोपियन लैंग्वेजेस। और वो सारी लाइफ जड़ा ना मैं ऐसे खप च रहा। अज मैं स्कैंडिनेविया फॉर लास्ट 48 ईयर्स तो रह रहा है और उन्होंने ज़बान से 24 घंटे लफ्ज़ मैं पढ़ता रहना, ये भी पंजाबी, ये भी पंजाबी, ये भी पंजाबी। मैं लगता है कि सर वो पंजाबी चो ज़बान निकली है। लेकिन फिर यह भी दुख होंदा सी कि यार ये फिनलैंड निक्का जिन्ना मुल्क 4 मिलियन की आबादी, ਇਹਦਾ ਨਾਂ दुनिया च ਇਹਦਾ ढंडोरा है। नॉर्वे जड़ा है 4.5 मिलियन। डेनमार्क दुनिया च कलोनियां बनाई हैं, हिंदुस्तान च भी उन्होंने कॉलोनी। लेकिन मैं जबान के हवाले नाल कहना कि मैं उस रुख नाल तकना सा कि साडी की कहते ट्री बढ़ाया जाए ना लैंग्वेजेस का, तो इंडो यूरोपियन लैंग्वेज जी है ना लंदन तो लैके ते बंगाल तक इन्हां दी रिश्तेदारी। लेकिन 4 मिलियन की आबादी का यदि जड़ी है यदि अपना डॉक्टरी, इंजीनियरिंग, अदब हर चीज़ जड़ी है वो उन्होंने अपनी जबान से है। तो साडा जड़ा कोई अलग ही नहीं। और उस तो इलावा जड़ा है निक्के निक्के मुल्क 4 मिलियन के 8 मिलियन के हम पाकिस्तान की आबादी कहते हैं, लेकिन मैनू नहीं पक्का यकीन कि फिगर्स दुरुस्त है। 240 मिलियन है, ये पता नहीं आपे बताते रहते कि नहीं बन गई है। लेकिन 10 मिलियन का मुल्क जड़ा है वो है जी वो लै जाता है 10 गोल्ड मैडल, इन्ने सिल्वर दे, इन्ने वो साडा पंजाब भी पूरा पाकिस्तान पूरा हिंदुस्तान ही इन्ने लेके जाता। एक ही वजह हुई कि हिस्सी जड़ा है सारे पिछे रह गए। चलो हो गया। ਉਹਦੇ ਚ ऐसी कि अगर मैं अपने स्वीडन की गल करा, स्वीडन 10 मिलियन की आबादी का मुल्क है जी। लेकिन वक्त के नाल नाल उन्होंने जड़ा अपने मुल्क नूं 280 कम्यूनां तकसीम किया। हर कम्यून दे विच स्पोर्ट हाल बने, ग्राउंडां बनिया फुटबॉल दियां, और पूरा मौका दिता गया लोगों, लेकिन दिता नहीं गया, लोगों ने हकूक हासिल किए। और तुसी आज देखो निके निके मुल्क कि जी स्विमिंग चगे, स्कीइंग चगे, स्केटिंग चगे, और स्पोर्ट्स के विच पाकिस्तान का ना ही नहीं। बोलो ਸਵੀਰ ਉਹਨਾਂ ਦਾ ਸ਼ੁਕਰੀਆ, ਮਾਈਕ ਅੱਗੇ ਕਰ ਲਓ। ਸਵੀਰ ਉਹਨਾਂ ਦਾ ਸ਼ੁਕਰੀਆ ਕਿ ਉਹਨਾਂ ਨੇ आवाज नहीं आ रही, थोड़ा अच्छी बोल रहा है। ਤੇ ਮੈਂ ਥੋੜੀ ਜਿਹੀ ਗੱਲ ਕਰਾਂਗਾ, ਦੋ ਤਿੰਨ ਮਤਲਬ ਉਹਦੇ ਸਾਹਮਣੇ ਜ਼ਬਾਨ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਤੇ ਆਵਾਮ ਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਉਹ ਹੈਗਾ ਕਿ ਤਸਵ ਯਾਨੀ ਮਾਸਟਰ ਮੀਰ ਸਾਹਿਬ ਉਹਨਾਂ ਨੇ ਬੜਾ ਮਤਲਬ ਬੋਲਿਆ ਨਫ਼ਰਤ, ਉਹਨੂੰ ਤਸਵ ਵੀ ਮੈਂ ਕਹਿ ਦਿੰਦਾ। ਤਸਵ ਜਿਹੜਾ ਹੈ ਉਹ ਇਹ ਜ਼ਬਾਨਾਂ ਦੇ ਦਰਮਿਆਨ ਜਿਹੜਾ ਫਰਕ ਹੈ ਉਹ ਕਰਦਾ ਹੈ। ਨਫ਼ਰਤ ਦੇ ਨਾਲ ਜਨਮ ਲੈਂਦੀ ਹੈ, ਅਤੇ ਨਫ਼ਰਤ ਜਨਮ ਲੈਂਦੀ ਹੈ
ਜਦੋਂ ਅਸੀਂ ਇੱਕ ਦੂਸਰੇ ਨੂੰ, ਪਹਿਲੀ ਤਾਂ ਗੱਲ ਹੈ ਖਿਆਲ ਹੁੰਦਾ ਹੈ, ਇੱਕ ਲਫ਼ਜ਼ ਖਿਆਲ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਆਪਣੀ ਗੱਲ ਦੂਸਰੇ ਨਾਲ ਕਰਨਾ ਚਾਹੁੰਦੇ ਜੇ, ਦੂਸਰੇ ਕੋਲੋਂ ਸਮਝਣਾ ਚਾਹੁੰਦੇ ਜੇ। ਇਹ ਦੋ ਤਰਫਾ ਅਮਲ ਹੁੰਦਾ ਹੈ ਖਿਆਲ ਦਾ ਅਮਲ। ਆਪਣਾ ਨੁਕਤਾ ਨਜ਼ਰ ਸਮਝਾਉਣਾ ਕਿਸੇ ਨੂੰ, ਦੱਸਣਾ, ਇਹ ਫਿਕਰ ਵੀ ਹੁੰਦੀ ਹੈ ਇਹ ਲੇਕਿਨ ਇਹਦੇ 'ਚ ਤਸਬ ਜਿਹੜਾ ਹੈ, ਅਗਰ ਤੇ ਅਸੀਂ ਸਮਾਜੀ ਜਿਹੜੇ ਮੁਆਸ਼ੀ ਸਿਆਸੀ ਜਾਂ ਸਮਾਜੀ ਜਿਹੜਾ ਸਟੇਟਸ ਹੈ ਉਹਦੇ ਨੁਕਤਾ ਨਜ਼ਰ ਨਾਲ ਦੇਖਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇੱਕ ਦੂਸਰੇ ਦੇ ਖਿਆਲਾਤ ਨੂੰ, ਤੇ ਫਿਰ ਤਸਬ ਤੇ ਨਫ਼ਰਤ ਜਿਹੜਾ ਉਹ ਜ਼ਿਆਦਾ ਵੱਧ ਜਾਂਦਾ। ਅਗਰ ਇਸੇ ਨੂੰ ਅਸੀਂ ਸਾਰੇ ਲੋਕਾਂ ਨੂੰ ਅਸੀਂ ਸਮਝੀਏ ਕਿ ਇਹ ਆਵਾਮ ਨੇ, ਤਾਂ ਸਭ ਨੂੰ ਗਾਇਬ ਕਰੋ ਵਿੱਚੋਂ। ਆਪਣਾ ਨੁਕਤਾ ਨਜ਼ਰ ਆਪਣੀ ਮਾਂ ਬੋਲੀ 'ਚ ਕਹਿ ਸਕਦੇ ਜੇ, ਦੂਸਰੇ ਨੂੰ ਸਮਝਾ ਸਕਦੇ ਜੇ, ਸਮਝਾ ਲਓ। ਨਹੀਂ ਸਮਝਾ ਸਕਦੇ ਤੇ ਜਿਹੜੀ ਉਹ ਜ਼ੁਬਾਨ ਸਮਝਣਾ ਚਾਹੁੰਦਾ ਹੈ ਉਹ ਅਗਰ ਤੁਹਾਨੂੰ ਆਉਂਦੀ ਹੈ ਤੇ ਤੁਸੀਂ ਉਹਦੇ ਨਾਲ ਉਹ ਗੱਲ ਜਿਹੜੀ ਆਪਣੀ ਨੁਕਤਾ ਨਜ਼ਰ ਉਹ ਸਮਝ ਕੇ ਸਮਝਾ ਸਕਦੇ। ਇਹਦਾ ਮਤਲਬ ਹੈ ਕਿ ਜ਼ੁਬਾਨਾਂ ਵੀ ਜਿਹੜੀਆਂ ਨੇ ਉਹ ਕੋਈ ਉਹਦੇ 'ਚ ਤਸਵਰ ਨਹੀਂ ਹੋਣਾ ਚਾਹੀਦਾ, ਉਹਦੇ 'ਚ ਸਮਝਣ ਸਮਝਾਉਣ ਦਾ ਖਿਆਲ ਜਿਹੜਾ ਉਹਨੂੰ ਮੱਦੇ ਨਜ਼ਰ ਰੱਖਣਾ ਚਾਹੀਦਾ। ਤੇ ਤਸਵਰ ਨੂੰ ਖਤਮ ਕਰਨ ਲਈ ਦੋ ਹੀ ਚੀਜ਼ਾਂ ਜਿਹੜੀਆਂ ਨੇ ਉਹ ਸਭ ਤੋਂ ਅਹਿਮ ਨੇ, ਜਿਹੜੀ ਤਸਵਰ ਨਫ਼ਰਤ ਨੂੰ ਖਤਮ ਕਰ ਸਕਦੀਆਂ ਨੇ। ਅਸੀਂ ਸਾਰੀ ਦੁਨੀਆ ਦੇ ਆਵਾਮ ਸਮਝੀਏ ਤੇ ਆਵਾਮ ਸਮਝੀਏ ਔਰ ਉਹਨਾਂ ਦੀਆਂ ਜ਼ਬਾਨਾਂ ਨੂੰ ਅਵਾਮੀ ਜ਼ਬਾਨਾਂ ਸਮਝੀਏ, ਅਵਾਮੀ ਜ਼ਬਾਨਾਂ ਉਹਨਾਂ ਨੂੰ ਸਮਝੀਏ। ਤੇ ਇਹ ਜਿਹੜਾ ਕੰਮ ਹੈ ਸਾਇੰਸ ਨੇ ਬੜੇ ਅੱਛੇ ਤਰੀਕੇ ਨਾਲ ਹਰ ਚੀਜ਼ ਨੂੰ ਆਪਣੇ ਅੰਦਰ ਸਮੇਟ ਕੇ ਤੇ ਲੋਕਾਂ ਤੱਕ ਜਿਹੜੀ ਹੈ ਇਹ ਲੋਕਾਂ ਨੂੰ ਇੱਕ ਦੂਸਰੇ ਦੇ ਕਰੀਬ ਲਿਆਂਦਾ ਹੈ ਔਰ ਉਹਨਾਂ ਨੂੰ ਤਸਬ ਸਾਇੰਸ ਦਾ ਸਭ ਤੋਂ ਵੱਡਾ ਅਹਿਮ ਨੁਕਤਾ ਨਜ਼ਰ ਹੀ ਇਹ ਹੈ, ਜਾਂ ਕਹਿ ਲਓ ਕਿ ਜਿਹੜਾ ਉਹਦਾ ਕਾਨੂੰਨ ਬਣਾਇਆ ਜਾਂਦਾ ਹੈ। ਸਾਇੰਟਿਸਟ ਜਿਹੜੇ ਨੇ, ਸਾਇੰਸ ਦੀਆਂ ਵੀ ਬਹੁਤ ਸਾਰੀਆਂ ਕਿਸਮਾਂ ਨੇ, ਉਹਨਾਂ ਦੇ ਵਿੱਚ ਜਿਹੜੇ ਸਾਇੰਸੀ ਅਸੂਲ ਜਾਂ ਕਾਨੂੰਨ ਬਣਾਏ ਜਾਂਦੇ ਨੇ ਉਹ ਸਾਰੇ ਲੋਕਾਂ ਵਾਸਤੇ ਕਿਸੇ ਮਜ਼ਹਬ, ਕਿਸੇ ਨਫ਼ਰਤ, ਕਿਸੇ ਤਸਬ ਤੋਂ ਬਗੈਰ ਤੇ ਲਿਹਾਜ਼ਾ ਜਿਹੜਾ ਅਸੀਂ ਇਹ ਮਸਲਾ ਜ਼ਬਾਨ ਦਾ ਮਸਲਾ ਹੈ, ਇਹ ਜਿਹੜਾ ਸਮਝਣ ਸਮਝਾਉਣ ਦੀ ਗੱਲ ਹੈ ਉਹ ਮਾਂ ਤੇ ਬੱਚਾ ਜਿਹੜਾ ਉਹਦਾ ਆਪਸ ਦੇ ਦਰਮਿਆਨ ਇੱਕ ਰਿਲੇਸ਼ਨ ਜਿਹੜਾ ਹੁੰਦਾ ਹੈ, ਪਿਆਰ ਮੁਹੱਬਤ ਦਾ, ਨਫ਼ਰਤ ਤੋਂ ਬਗੈਰ ਦਾ, ਤਸਬ ਤੋਂ ਬਗੈਰ ਦਾ ਹੁੰਦਾ ਹੈ। ਠੀਕ ਹੈ ਨਾ। ਤੇ ਇਸੇ ਤਰ੍ਹਾਂ ਹੀ ਅਸੀਂ ਸਮਾਜ ਨੂੰ ਵੀ ਅਗਰ ਉਸ ਤਰ੍ਹਾਂ ਦੇ ਸਮਝੀਏ, ਸਮਾਜ ਨੂੰ ਵੀ ਆਪਣਾ ਹਿੱਸਾ ਸਮਝੀਏ, ਉਹਦੇ ਵਿੱਚ ਬੋਲਣ ਵਾਲੀਆਂ ਜ਼ੁਬਾਨਾਂ ਨੂੰ ਵੀ, ਉਹਦੇ 'ਚ ਰਹਿਣ ਵਾਲੇ ਲੋਕਾਂ ਦੀਆਂ ਜਿਹੜੀਆਂ, ਕਿਉਂਕਿ ਸਮਾਜ ਜਿਹੜਾ ਹੈ ਜ਼ੁਬਾਨਾਂ ਦੀ ਤਕਸੀਮ ਜਿਹੜੀ ਹੈ ਉਹ ਇਸ ਵਾਸਤੇ ਹੀ ਹੋਈ ਹੈ ਕਿ ਤੀਨ ਸਮਾਜ ਦੇ ਵਿੱਚ ਮੁਖਤਲਿਫ ਲੋਕ ਮੁਖਤਲਿਫ ਜਗ੍ਹਾ ਦੇ ਉੱਤੇ ਹਜ਼ਾਰਾਂ ਸਾਲ ਨਸਲ ਦਰ ਨਸਲ ਰਹਿੰਦੇ ਰਹੇ ਨੇ, ਜਿਹਦੀ ਵਜ੍ਹਾ ਨਾਲ ਉਹਨਾਂ ਨੇ ਇੱਕ ਮਹਦੂਦ ਦਾਇਰੇ ਦੇ ਅੰਦਰ ਰਹਿੰਦੇ ਹੋਇਆ, ਕਿਉਂਕਿ ਇੱਧਰ ਪਹਾੜ ਹੈ ਤੇ ਦੂਸਰੀ ਤਰਫ ਦਰਿਆ ਹੈ, ਹਾਂਜੀ, ਉਹਨਾਂ ਦੀ ਜਿਹੜੀ ਦੂਰੀ ਹੈ ਉਹ ਨਸਲ ਦਰ ਨਸਲ ਰਹੀ ਹੈ ਤੇ ਜ਼ਬਾਨਾਂ ਨੇ ਮਹਦੂਦ ਹੋਈਆਂ, ਕੌਮਾਂ ਵੀ ਮਹਦੂਦ ਬਣ ਗਈਆਂ, ਕਬੀਲੇ ਬਣ ਗਏ, ਬਲਕਿ ਪਹਿਲੇ ਤੋਂ ਹੀ ਇਸ ਤਰ੍ਹਾਂ ਦਾ ਹਾਲ ਸੀ, ਸ਼ੁਰੂ ਤੋਂ ਹੀ ਇਹ ਹਾਲ, ਯਾਨੀ ਜਿਉਂ ਦਾ ਲਾਈਫ ਜਿਹੜੀ ਹੈ, ਜ਼ਿੰਦਗੀ ਜਿਹੜੀ ਹੈ ਜ਼ਮੀਨ ਦੇ ਉੱਤੇ ਵਜੂਦ 'ਚ ਆਈ ਹੈ। ਜ਼ਮੀਨ ਦੇ ਉੱਤੇ ਅੱਜ ਤੋਂ 4 ਅਰਬ ਸਾਲ ਪਹਿਲੇ ਜ਼ਮੀਨ ਦੇ ਉੱਤੇ ਲਾਈਫ, ਪੌਦੇ, ਜਾਨਵਰ, ਇਨਸਾਨ ਤੇ ਮਾਈਕਰੋ ਆਰਗੇਨਿਜ਼ਮ, ਯਾਨੀ ਜਿਹੜੇ ਇਨਸਾਨ ਜਾਂ ਐਸੇ ਜਾਨਦਾਰ ਜਿਹਨਾਂ ਨੂੰ ਅਸੀਂ ਆਮ ਅੱਖ ਨਾਲ ਨਹੀਂ ਦੇਖ ਸਕਦੇ, ਉਹਨੂੰ ਅਸੀਂ ਖੁਰਦਬੀਨ ਦੇ ਨਾਲ ਵੇਖਦੇ ਹਾਂ ਤੇ ਉਹਨਾਂ ਨੂੰ ਆਰਗੇਨਿਜ਼ਮ ਕਹਿੰਦੇ। ਠੀਕ ਹੈ ਨਾ। ਮੇਰੇ ਸਭ ਵੀਰਾਂ ਨੂੰ ਮੇਰੇ ਵੱਲੋਂ ਪ੍ਰਣਾਮ। ਸਭ ਤੋਂ ਅੱਛਾ ਲੱਗਦਾ ਵੀਰ ਕਹਿਣਾ ਬਹੁਤ ਵਧੀਆ ਲੱਗਦਾ। ਅਸੀਂ ਜਦੋਂ ਛੋਟੇ ਹੁੰਦੇ ਸੀ ਤੇ ਅਸੀਂ ਆਪਣੀਆਂ ਨਾਨੀਆਂ ਦਾਦੀਆਂ ਦੇ ਬੇਟੇ ਕਹਿੰਦੇ ਸਾਡੀਆਂ ਨਾਨੀਆਂ ਦਾਦੀਆਂ ਲੱਕੜਾਂ ਬਾਲ ਕੇ ਉਹਦੇ 'ਚ ਸਾਗ ਪਕਾਉਂਦੀਆਂ ਸੀ ਤੇ ਰੋਟੀਆਂ ਵੀ ਮੇਰੇ ਬਣਾਉਂਦੀਆਂ ਤੇ ਬੜਾ ਚੰਗਾ ਲੱਗਦਾ ਸੀ। ਹੁਣ ਤੇ ਜੀ ਸਭ ਇੰਗਲਿਸ਼ ਕੋਈ ਅਗਰ ਨਾਨੀ ਬੋਲਦੀ ਹੈ ਬੱਚੇ ਨੂੰ ਉਰਦੂ ਨਹੀਂ ਬੋਲਦੀਆਂ, ਨਹੀਂ ਗਾਣਾ ਡਾਲਦੇ ਨੇ, ਮਜ਼ਾਕ ਉਡਾਉਂਦੇ ਨੇ। ਅਸੀਂ ਫੈਸਲਾ ਕੀਤਾ ਹੈ ਮੇਰੇ ਪੈਦਾ 'ਚ ਪੋਤੀਆਂ ਪੋਤੇ ਹੁਣੇ ਪੋਤੀ ਪੈਦਾ ਹੋਈ ਹੈ, ਅਸੀਂ ਉਹਨਾਂ ਨੂੰ
ਇਹ ਕਿਹਾ ਹੈ ਆਪਣੇ ਨੂੰਹ ਦੇ ਪੁੱਤਰ ਨੂੰ ਕਿ ਬਈ ਤੂੰ ਇਹਨੂੰ ਇਹ ਸਹਾਣਾ ਹੈ ਕਿ ਵੀਰੇ ਕਹਿ ਵੀਰੇ ਕਹਿਣਾ ਤੇ ਉਹਨੂੰ ਆਪਣੇ ਇੱਕ 100 ਰੁਪਏ ਦੇ ਕੇ ਸ਼ਿਵਾ ਮੈਂ ਉਹਨੇ ਕਿਹਾ ਤੂੰ ਵੀ ਆਪਣੇ ਭਰਾ ਨੂੰ ਕਹਿਣਾ ਵੀਰ ਜੀ। ਤੇ ਇਸ ਤਰ੍ਹਾਂ ਜਿਹੜਾ ਨਾ ਮਾਹੌਲ ਚੇਂਜ ਹੋਏਗਾ। ਪਾਕਿਸਤਾਨ ਦੇ ਵਿੱਚ ਤੇ ਉਰਦੂ ਨਹੀਂ ਜਿਹੜਾ ਬੋਲਦਾ ਉਹਦੇ ਜਾਹਿਲ ਸਭ ਤੋਂ ਵੱਡਾ ਹੈ ਇਸ਼ੂ। ਇਹ ਇਸ਼ੂ ਕੌਣ ਖਤਮ ਕਰੇਗਾ? ਅਸੀਂ ਹੀ ਕਰਾਂਗੇ। ਇੱਕ ਦੂਜੇ ਨੂੰ ਸਮਝਾਵਾਂਗੇ, ਘਰਾਂ ਦੇ ਵਿੱਚ ਤਬਦੀਲੀ ਲਿਆਵਾਂਗੇ ਤੇ ਇਹ ਖਤਮ ਹੋਏਗਾ। ਹੁਣ ਮੰਮੀ ਮੈਂ ਅਮਰੀਕਾ ਗਈ ਮੈਨੂੰ ਸਾਰੇ ਮੰਮੀ ਕਹਿੰਦੇ ਸੀ। ਹੁਣ ਮੇਰਾ ਆਪਣਾ ਬੇਟਾ ਆਇਆ ਉਹ ਮੈਨੂੰ ਬੇਬੇ ਕਹਿੰਦਾ। ਸਰਦਾਰ ਜਿੰਨੇ ਵੀ ਸਰਦਾਰ ਨੇ ਮੈਨੂੰ ਬੇਬੇ ਕਹਿੰਦੇ ਨੇ ਤੇ ਮੈਨੂੰ ਕੋਈ ਇਨਕਾਰ ਹੀ ਨਹੀਂ, ਮੈਂ ਬੇਬੇ ਹਾਂ। ਇੱਜ਼ਤ ਦਾ ਲਫ਼ਜ਼ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਅਸੀਂ ਇੰਗਲਿਸ਼ ਤਾਂ ਸਭ ਨੂੰ ਹੀ ਆਉਂਦੀ, ਉਰਦੂ ਵੀ ਆਉਂਦੀ ਹੈ, ਤੇ ਪੰਜਾਬੀ ਦਾ ਆਪਣਾ ਹੀ ਮਸਲਾ ਪਹਿਲਾਂ ਅਸੀਂ ਇੰਜ ਸਾਲਨ ਜਿਹੜਾ ਰੋਟੀ ਤੇ ਪਾ ਕੇ ਖਾਂਦੇ ਸਾਂ। ਹੁਣ ਸਾਡੇ ਕੇ ਡਿਸ਼ਾਂ ਡੋਂਗੇ ਆਉਂਦੇ ਨੇ। ਸਾਰਾ ਕਲਚਰ ਤੇ ਅਸੀਂ ਆਪਣਾ ਕੀਤਾ ਹੈ। ਪਹਿਲਾਂ ਅਸੀਂ ਸੌਦਾ ਲੈਣ ਜਾਂਦੇ ਸਾਂ ਤੇ ਡੋਲ ਵਿੱਚ ਦੁੱਧ ਲਿਆਉਂਦੇ ਸਾਂ ਤੇ ਪੌਣਿਆਂ ਦੇ ਵਿੱਚ ਸਬਜ਼ੀ ਲੈ ਕੇ ਆਉਂਦੇ ਸਾਂ। ਤੇ ਉਹ ਤਾਂ ਬੜੀਆਂ ਬਰਕਤਾਂ ਸੀ। ਹੁਣ ਸਭ ਕੁਝ ਹੁੰਦਾ ਹੈ, ਸਭ ਖਤਮ ਹੋ ਗਿਆ ਕਲਚਰ। ਲੋਕਾਂ ਨੇ ਅੱਗ ਜਲਾਣੀ ਹੁੰਦੀ ਸੀ, ਉਹਨੂੰ ਪਹਿਲਾਂ ਅਸੀਂ ਆਪਣਾ ਸਾਡੀਆਂ ਮਾਵਾਂ ਤੇ ਨਾਨੀਆਂ ਦਾਦੀਆਂ ਗੋਬਰ ਦੇ ਨਾਲ ਅਸੀਂ ਆਪਣਾ ਚੁੱਲ੍ਹਾ ਚੌਂਕਾ ਬੋਲਦੇ ਹਾਂ। ਜੇ ਛਿਲਾ ਪੈਂਦਾ ਸੀ ਤੇ ਔਰਤਾਂ ਨੂੰ ਸਾਡੀਆਂ ਨਾਨੀਆਂ ਦਾਦੀਆਂ ਮੰਜੀ ਤੋਂ ਪੈਰ ਨਹੀਂ ਸੀ ਲਾਉਣ ਦਿੰਦੀਆਂ, ਘੜੇ ਤੇ ਕੋਲ ਨਹੀਂ ਸੀ ਜਾਣ ਦਿੰਦੀਆਂ, ਫਿਰ ਉਹਨਾਂ ਨੂੰ ਚੁੱਲ੍ਹੇ ਤੱਕ ਨਹੀਂ ਸੀ ਜਾਣ ਦਿੰਦੀਆਂ ਸਵਾ ਮਹੀਨਾ। ਤੇ ਹੁਣ ਤੇ ਬੱਚਾ ਪੈਦਾ ਹੁੰਦਾ ਤੇ ਮੇਕਅਪ ਕਰ ਉਹ ਕਹਿੰਦੇ ਅਸੀਂ ਧਰਤੀ ਮਾਂ ਜਿਹੜੀ ਹੈ ਨਾ ਪਲੀਤ ਹੁੰਦੀ ਹੈ, ਉਹਦੇ ਧਰਤੀ ਮਾਂ ਸਾਡੀ ਹੈ। ਚਲੋ ਜੀ ਕੋਈ ਮੇਰੀ ਗੱਲ ਮਾੜੀ ਲੱਗੇ ਵੀਰ ਜੀ ਦਾ ਬਹੁਤ ਸ਼ੁਕਰੀਆ, ਆਪਣੇ ਵੀਰ ਦਾ। ਲਓ ਜੀ, ਇਹ ਜਿਹੜੀ ਮੇਰੀ ਭੈਣ ਹੈ ਨਾ, ਇਹਦਾ ਨਾਮ ਸੁਨੀਤਾ ਦੇਵੀ ਹੈ ਤੇ ਹਿੰਦੂ ਕਮਿਊਨਿਟੀ ਦੇ ਨਾਲ ਮੇਰੇ ਇਹ ਜਿੰਨੇ ਵੀ ਪ੍ਰੋਗਰਾਮ ਕਰਦੇ ਨੇ ਸਾਨੂੰ ਬੁਲਾਉਂਦੇ ਨੇ ਤੇ ਅਸੀਂ ਇਹਨਾਂ ਨੂੰ ਬੁਲਾਉਂਦੇ ਹਾਂ। ਇਸ ਇਕੱਠ ਦੇ ਵਿੱਚ ਮੁਸਲਮਾਨ ਵੀ ਸ਼ਾਮਲ ਨੇ, ਕ੍ਰਿਸਚਨ ਵੀ ਸ਼ਾਮਲ ਨੇ ਤੇ ਹਿੰਦੂ ਵੀ ਸ਼ਾਮਲ ਨੇ। ਔਰ ਇਸ ਤੋਂ ਇਲਾਵਾ ਜਿਹੜੀਆਂ ਮੁਖਤਲਿਫ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਕਾਰਕੁਨ ਵੀ ਇੱਥੇ ਆਏ ਹੋਏ ਨੇ। ਹਰ ਪਾਰਟੀ ਦਾ ਸਿਆਸੀ ਕਾਰਕੁਨ ਵੀ ਇੱਥੇ ਆਇਆ ਹੈ। ਸੋ ਜਦ ਤੱਕ ਲੋਕ ਆਪਸ ਵਿੱਚ ਮਿਲ ਕੇ ਨਹੀਂ ਬੈਠਣਗੇ, ਲੋਕ ਆਪਸੀ ਵਿਚਾਰ ਵਟਾਂਦਰਾ ਨਹੀਂ ਕਰਨਗੇ, ਤੁਸੀਂ ਵਿਚਾਰ ਆਪਣੇ ਰੱਖੋ, ਆਪਣੇ ਵਿਚਾਰ ਤੁਸੀਂ ਰੱਖੋ, ਲੇਕਿਨ ਇਹਨਾਂ ਵਿਚਾਰਾਂ ਦੇ ਉੱਤੇ ਤੁਸੀਂ ਦੁਸ਼ਮਣੀ ਪੈਦਾ ਨਾ ਕਰੋ, ਲੋਕਾਂ ਤੋਂ ਫਾਸਲੇ ਪੈਦਾ ਨਾ ਕਰੋ, ਬਲਕਿ ਉਹਨਾਂ ਦੇ ਨਾਲ ਮੁਕਾਬਲਾ ਕਰੋ। ਔਰ ਉਹ ਜਿਹੜਾ ਮੁਕਾਬਲਾ ਨਾ ਨਮਸਤੇ। ਤੇ ਸਭ ਤੋਂ ਪਹਿਲੇ ਮੈਂ ਕਹਾਂਗਾ ਕਿ ਖੇਡਾਂ ਨੇ ਜਾਨ ਦੀ ਕੁਰਬਾਨੀ ਦੇ ਕੇ ਅੱਜ ਦਾ ਦਿਨ ਬਣਾਇਆ ਹੈ, ਉਹਨਾਂ ਸ਼ਹੀਦਾਂ ਨੂੰ ਯਾਦ ਕਰ ਲੈਣਾ ਚਾਹੀਦਾ ਕਿ ਢਾਕਾ ਯੂਨੀਵਰਸਿਟੀ 'ਚ ਸ਼ਹੀਦ ਹੋਏ ਸਨ। ਤੇ ਉਸ ਤੋਂ ਪਹਿਲੇ ਪਰ ਇਹ ਵੀ ਹੈਗੀ ਤਰੀਕ ਕਿ 1939 ਦੇ ਵਿੱਚ ਕੇਰਲਾ ਦੇ ਵਿੱਚ ਵੀ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ। ਉਹ ਹੀ ਅੱਜ ਦਾ ਹੀ ਦਿਨ ਸੀ, ਪਰ ਉਹ 'ਚ ਬੰਦੇ ਨਹੀਂ ਮਰੇ ਸਨ, ਬੰਦੇ ਕਦੀ ਸ਼ਹੀਦੀਆਂ ਹੋਈਆਂ ਸੀ ਅਤੇ ਢਾਕਾ ਯੂਨੀਵਰਸਿਟੀ 'ਚ ਹੋਈਆਂ ਸੀ। ਠੀਕ ਹੈ ਜੀ। ਦੂਸਰੀ ਗੱਲ ਕਹਾਂਗਾ ਅੱਜ ਬੇਬੀ ਬੋਲੀ ਦਿਹਾੜੇ ਦੇ ਹਵਾਲੇ ਨਾਲ, ਪਰ ਅੱਜ ਮਾਂ ਬੋਲੀ ਨੂੰ ਅੱਜ ਇੱਥੋਂ ਦੀ ਮਾਂ ਹੀ ਖਾ ਗਈ ਹੈ, ਕਿਉਂਕਿ ਮਾਂ ਬੱਚੇ ਨੂੰ ਕਦੀ ਇਹਨਾਂ ਪੰਜਾਬੀ ਨਹੀਂ ਬੋਲੇ ਦੇ। ਉਹ ਕਹਿੰਦੀ ਇਹ ਉਰਦੂ ਬੋਲ ਕੇ ਪਤਾ ਨਹੀਂ ਇਹਨੇ ਕਹਿੰਦਾ ਮਕਸਦ ਹੈ ਕਿ ਜੰਨਤ 'ਚ ਚਲਾ ਜਾਣਾ ਜਾਂ ਵੱਡਾ ਅਫੀਸਰ ਬਣ ਜਾਣਾ ਤੇ ਕਿੱਡਾ ਤਮੀਜ਼ਦਾਰ ਬਣ ਜਾਣਾ। ਹਾਲੇ ਕਿ ਮਸਲੇ ਗਲਤ ਨੇ। ਛੋਟੀ ਜਿਹੀ ਮਿਸਾਲ ਦੇਣਾ ਕਿ ਪਿੱਛੇ ਬਨੇਰ ਸਵਾਦ ਗਏ ਆ ਤੇ ਉੱਥੇ ਅਸੀਂ ਕੋਈ 95% ਗਏ ਬਾਈਕਰ ਜੀਪਰ ਤੇ ਦੂਸਰੇ ਸਾਂ ਇਹ ਪੰਜਾਬੀ ਸਾਂ। ਉਹਨਾਂ ਨੇ ਮੁਕੰਮਲ ਪਸ਼ਤੋ 'ਚ ਗਾਣੇ ਲਾਏ, ਪਸ਼ਤੋ 'ਚ ਬੈਨਰਸ ਲਾਏ। ਤੇ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਯਾਰ ਇੰਤਜ਼ਾਮੀਆ ਨਾਲ ਤੇ ਕਿ ਕੀਤੀ ਨਾ ਸੀ ਮੈਂ ਉਰਦੂ 'ਚ ਉਹਨਾਂ ਗੱਲ ਕਿ ਯਾਰ ਤੇ ਪੰਜਾਬੀ ਵੀ ਆਏ ਨੇ ਤੇ ਪੰਜਾਬੀਆਂ ਦੇ ਵੀ ਇੱਕ ਗਾਣਾ ਲਾ ਦਿਓ ਜਾਂ ਦੂਸਰਾ ਕਰ ਦਿਓ। तो क्या उनका कि KPT है यहाँ पश्तो ही चलेगा, ये होगा वो होगा। तो मैंने कहा यार हम पंजाबी, उतने का तुम्हारे जैसे भी लोग इधर हैं। उते उन्होंने नुमाइंदगी वास्ते एक सिख सरदार ਨੂੰ ਵੀ ਬੁਲਾਇਆ ਸੀ ਤੇ ਇੱਕ ਹਿੰਦੂ ਨੂੰ ਵੀ ਬੁਲਾਇਆ ਸੀ ਸਾਡੇ ਭਰਾ ਨੂੰ, ਪਰ ਉਹ ਪੰਜਾਬੀ ਬੋਲਦੇ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਮੈਨੂੰ ਦਾਵਤ ਦਿੱਤੀ ਕਿ ਤੁਸੀਂ ਸਾਡੇ ਕੋਲ ਹਕੀਮ ਸਾਹਿਬ ਅਗਲੇ ਦਿਨ ਆਣਾ। ਖੈਰ ਉਹਨਾਂ ਕਮਿਊਨਿਟੀ 'ਚ ਗਿਆ ਵੀ, ਪਰ ਕੋਰ ਕਮਾਂਡਰ ਪਿਸ਼ਾਵਰ ਜਿਹੜਾ ਉੱਥੇ ਆਇਆ ਹੋਇਆ ਸੀ, ਮੈਂ ਵੇਖਿਆ ਬੜੇ ਬੜੇ ਸੀਨੀਅਰ ਬੰਦੇ ਔਰ ਨਾ ਗਾਂਗਾ ਹੋ ਕੇ ਮਿਲਦੇ ਤੇ ਉਰਦੂ 'ਚ ਬੋਲਦੇ ਨੇ। ਜਦੋਂ ਮੇਰੇ ਕੋਲ ਆਇਆ ਤੇ ਮੈਂ ਕਿਹਾ ਸਰਾਬ ਅਸੀਂ ਤੁਹਾਡੇ ਜਾਣ ਵਾਲੇ ਹਾਂ ਕਿ ਸਾਨੂੰ ਧੱਕੇ ਮਾਰਦੇ ਨੇ। ਤੇ ਉਹਨੇ ਕਿਹਾ ਜੀ ਸਾਨੂੰ ਵੀ ਧੱਕੇ ਮਾਰਦੇ ਨੇ,
ਗੱਲ ਹੈਗੀ ਹੈ ਕਿ ਬਾਜ਼ ਬੰਦੇ ਅਸੀਂ ਵੇਖਦੇ ਆ ਕਿ ਵੱਡਾ ਬੰਦਾ ਹੋਵੇ ਐਵੇਂ ਉਰਦੂ ਸ਼ੁਰੂ ਹੋ ਜਾਂਦੀ, ਐਵੇਂ ਬੀਬੀ ਵੇਖੀਏ ਨਾ ਉਰਦੂ ਸ਼ੁਰੂ ਹੋ ਜਾਂਦੇ ਆ, ਕੁੜੀ ਵੇਖੀ ਨਾ ਉਰਦੂ ਸ਼ੁਰੂ ਹੋ ਜਾਂਦੀ। ਹਾਲੇ ਕਿ ਤੁਸੀਂ ਉਹਨਾਂ ਨਾਲ ਗੱਲ ਕਰੋ, ਉਹ ਤੁਹਾਡੇ ਨਾਲ ਗੱਲ ਕਰਨਗੇ। ਮੇਰੇ ਕੋਲ ਵੀਡੀਓਜ਼ ਵੀ ਹੈਗੀ ਹੈ। ਤੇ ਦੂਸਰੀ ਜਨਾਬ ਗੱਲ ਹੈਗੀ ਹੈ ਕਿ ਮੈਂ ਸਮਝਣਾ ਵਾਂ ਕਿ ਕਿਲੇ ਕਹਿੰਦੇ ਨੇ ਕਿ ਸਿੱਖਾਂ ਨੂੰ ਹਰ ਥਾਂ ਤੇ ਲੈ ਕੇ ਜਾਂਦੇ ਨੇ। ਇਹ ਕਿਲਾ ਸੇਲ ਅਹਿਮਦ ਸੀ ਨਾ, ਇਹਨੇ ਪੰਜਾਬ ਹੋਸ ਆਇਆ ਸੀ ਤੇ ਕਹਿੰਦਾ ਸੀ ਕਿ ਤੂੰ ਕਰਤਾਰਪੁਰ ਬਣਾਉਣਾ ਸੀ ਨਾ, ਉਸ ਤੋਂ ਪਹਿਲੇ ਸ਼ਹਿਬਾਜ਼ ਸ਼ਰੀਫ को मैं ਲੈਕੇ ਗਿਆ ਤੇ ਉਹਨਾਂ ਨੇ ਕਿਹਾ ਕਿ ਸਰਦਾਰਾਂ ਨੇ ਕਿ ਸਾਨੂੰ ਕੁਝ ਦਿਓ ਕਿ ਅਸੀਂ ਯਾਰ ਕੋਈ ਸਿੱਧਾ ਪੱਧਰਾ ਕਰਨੇ ਆ। ਤੇ ਸ਼ਹਿਬਾਜ਼ ਸ਼ਰੀਫ ਨੇ ਕਿਹਾ ਠੀਕ ਹੈ। ਤੇ ਉਹਨੇ ਕਿਹਾ ਕਿੰਨਾ ਕੁ ਬਜਟ ਲੱਗ ਜਾਏਗਾ? ਤੇ ਉਹਨਾਂ ਸਰਦਾਰਾਂ ਨੇ ਕਿਹਾ ਉਹ ਬਜਟ ਸਾਡੇ ਕੋਲ ਹੈਗਾ ਜੀ, ਇਹਦੀ ਫਿਕਰ ਨਾ ਕਰੋ, ਤੁਸੀਂ ਇਜਾਜ਼ਤ ਦਿਓ। ਇਹ ਪਹਿਲੇ ਦਿਨੋਂ ਦੀ ਗੱਲ ਹੈ। ਉਹ ਗੱਲ ਹੈ ਭਾਈ, ਜਦੋਂ ਹਰ ਥਾਂ ਦੇ ਸਰਦਾਰ ਰਸਮਰਾ ਖੜਦੇ ਨੇ ਉਹ ਪੈਸੇ ਖਰਚਦੇ ਨੇ। ਕਹਿੰਦਾ ਅੱਜ ਅਸੀਂ ਕਾਸਾ ਲੈ ਕੇ ਯੂਰਪ ਕੋ ਅਮਰੀਕਾ ਕੋ ਜਾਂਦੇ ਆ, ਉਹ ਸਰਦਾਰਾਂ ਕੋਲ ਇਲਾ ਨਹੀਂ ਤੇ ਪੈਸਾ ਵੀ ਹੈ, ਉਹ ਪੈਸਾ ਲਾਂਦੇ ਨੇ। ਠੀਕ ਹੈ ਨਾ ਜੀ। ਅਸੀਂ ਕਿੰਨੇ ਜੋਗੀ ਹੈਗੀਆਂ, ਬਹੁਤ ਛੋਟੇ ਪ੍ਰੋਗਰਾਮ ਕਰ ਸਕਦੇ ਆ। ਤੇ ਬਾਅਦ ਇਹ ਗੱਲ ਹੈਗੀ, ਮੈਂ ਦੇਖਿਆ 1895 ਦੇ ਵਿੱਚ ਇੱਕ ਯੂਪੀ ਦੇ ਸ਼ਾਹ ਸਾਹਿਬ ਸਨ, ਉਹਨਾਂ ਪਹਿਲੀ ਕਿਤਾਬ ਉਦੋਂ ਲਿਖੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਿ ਬਾਦਸ਼ਾਹ ਮਸਜਿਦ 'ਚ ਘੋੜੇ ਬੰਨੇ ਸਨ। ਹਾਲੇ ਕਿ ਬਾਦਸ਼ਾਹ ਮਸਜਿਦ ਦੇ ਘੋੜਿਆਂ ਤੋਂ ਸੀ ਉਹ ਸੀੜੀਆਂ ਵੇਖ ਲਓ ਕਿ ਚੜ੍ਹ ਹੀ ਨਹੀਂ ਸਕਦੇ, ਕੋਈ ਸਿਲਸਿਲਾ ਹੋ ਨਹੀਂ ਸਕਦਾ। ਪਰ ਬਾਅਦ ਜਦੋਂ ਇਤਰਾਜ਼ ਹੋਏ ਤਾਂ ਉਹਨੇ ਕਿਹਾ ਜੀ ਨਹੀਂ, ਉਹ ਸ਼ਾਹੀ ਕਿਲੇ ਦੇ ਅੰਦਰ ਕਿਲੀ ਮੋਤੀ ਮਸਜਿਦ ਸੀ, ਔਰ ਨਾ ਹੈ। ਅਸਲ ਗੱਲ ਹੈਗੀ, ਕਦੀ ਵੀ ਦਰਖਤ ਕਿਲਾ ਹੁੰਦਾ ਹੈ ਉਹ ਇੱਕ ਕੁਹਾੜੇ ਦੇ ਵਾਰ ਨਾਲ ਨਹੀਂ ਕੱਟਿਆ ਜਾਂਦਾ, ਬਾਰ-ਬਾਰ ਜ਼ਰਬਾ ਲੱਗਣ। ਜਦੋਂ ਬਾਲਾਕੋਟ 'ਚ ਜੰਗ ਹੋਈ ਸੀ ਸੈਯਦ ਅਹਿਮਦ ਸ਼ਹੀਦ ਦੀ, ਸ਼ਾਹ ਇਸਮਾਈਲ ਦੀ, ਸਿੱਖਾਂ ਖਾਲਸਾ ਨਾਲ, ਉਸ ਦੌਰਾਨ ਕਹਿੰਦਾ ਮਕਸਦ ਨਫ਼ਰਤਾਂ ਪੈਣੀਆਂ ਸ਼ੁਰੂ ਹੋ ਗਈਆਂ। ਫਿਰ ਉਸ ਤੋਂ ਬਾਅਦ ਜਦੋਂ ਅੰਗਰੇਜ਼ ਆਇਆ ਉਸ ਟਾਈਮ ਕਹਿੰਦੇ ਦੂਸਰੇ ਆਏ, ਆਸਤਾ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਇਹ ਵੀ ਇੱਕ ਮਜ਼ੀਦ ਘੋੜਾ ਵੱਜਿਆ। ਪਰ ਮੈਂ ਸਮਝਣਾ ਪੰਜਾਬੀ ਜ਼ਬਾਨ ਨੂੰ ਸਾਡੇ ਕੋਲੇ ਵੱਡੇ ਨੇ, ਬਜ਼ੁਰਗ ਨੇ, ਉਹਨਾਂ ਨੇ ਕਿਸੇ ਨੇ ਕਿਸੇ ਸੁਰਜੀ ਬਾਬਾ ਫਕੀਰ ਮੁਹੰਮਦ ਫਕੀਰ ਹੋ ਗਏ ਜਾਂ ਦੂਸਰੇ ਕੋਈ ਵੀ ਹੋ ਗਏ, ਤੁਸੀਂ ਉਹਨਾਂ ਜ਼ਿੰਦਾ ਰੱਖਿਆ। ਸ਼ਬੀਰ ਜੀ ਕਹਿੰਦੇ ਮਕਸਦ ਦੇ ਬਹੁਤ ਅੱਛੇ ਪ੍ਰੋਗਰਾਮ ਕਰਦੇ ਨੇ। ਪਰ ਮੈਂ ਸਮਝਣਾ ਕਿ ਮੌਜੂਦਾ ਸੂਰਤ ਹਾਲ 'ਚ ਟਵਿੱਟਰ ਸੋਸ਼ਲ ਮੀਡੀਆ ਨੇ ਪੰਜਾਬੀ ਨੂੰ ਬਹੁਤ ਜ਼ਿਆਦਾ ਕਲਾਣਾ ਕਹਿੰਦਾ ਮਕਸਦ ਇਹ 'ਚ ਬੇਤਰੀਆਂ ਦੀ ਕੋਸ਼ਿਸ਼ ਕੀਤੀ ਹੈ। ਲੋਕਾਂ ਨੂੰ ਪਤਾ ਚੱਲ ਰਿਹਾ ਕਿ ਅਸੀਂ ਬੋਲਣਾ ਕੀ ਤੇ ਕਰਨਾ ਕੀ ਹੈ। ਹੁਣ ਮੈਂ ਕਹਿੰਦਾ ਕਿ ਸਾਡੇ ਭਰਾ ਨੇ ਕਈ ਇਸ਼ਤਿਕਾਰ ਦੇ ਠੀਕ ਹੈ, ਬਹੁਤ ਜ਼ਿਆਦਾ ਕਾਇਲ ਨੇ, ਪਰ ਕਹਿੰਦੇ ਨੇ ਬੋਲੀ ਅੱਖਰ ਤੁਸੀਂ ਉਹ ਹੜੱਪਾ ਦੇ ਤੌਰ ਤੇ ਬੋਲਦੇ ਨੇ। ਬਈ ਕਿਵੇਂ ਬੋਲ ਸਕਨੇ ਆ? ਸਾਨੂੰ ਨਹੀਂ ਸਮਝ ਆਉਂਦੇ, ਸਾਡੇ ਕੋਲ ਨਹੀਂ ਬੋਲੇ ਜਾਂਦੇ, ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਸਿਖਾਵਾਂਗੇ? ਕਿਉਂਕਿ ਉਹ ਜਦੀਦ ਅਲਫਾਜ਼ ਜ਼ਬਾਨਾਂ 'ਚ ਸ਼ਾਮਲ ਹੁੰਦੇ ਨੇ ਔਰ ਚੱਲਣੇ ਹੀ ਚੱਲਣੇ ਨੇ। ਔਰ ਇਹੀ ਨਵੀਂ ਸੂਰਤ ਕਰੀ ਉਹ ਪੰਜਾਬੀ ਦੀ ਬਣਦੀ ਹੈ। ਠੀਕ ਹੈ ਜੀ। ਤੇ ਦੋ ਆਖਰੀ ਗੱਲ, ਉਹ ਮੈਂ ਸਵਾਦ ਮੱਟਾ ਗਿਆ ਤੇ ਉੱਥੇ ਮੈਂ ਨਾ ਬਹੁਤ ਜ਼ਿਆਦਾ ਨਾ ਪਸ਼ਤੋ ਬੋਲਦੇ ਸਨ ਤੇ ਉਹ ਇੱਕ ਡਾਕਟਰ ਸਨ, ਡਾਕਟਰ ਸ਼ਫੀਕ ਸਾਹਿਬ, ਉਹਨਾਂ ਦਾ ਖਾਨਦਾਨ PhD ਦੀ, ਉਹ ਉਰਦੂ ਬੋਲਦੇ ਸਨ। ਤੇ ਮੈਂ ਕਹਿੰਦਾ ਕਿ ਯਾਰ ਪਸ਼ਤੋ ਕਿਉਂ ਨਹੀਂ ਬੋਲਦੇ, ਕਰਦੇ ਨੇ ਸਿਲਸਿਲਾ। ਉਹਨੇ ਕਹਿੰਦੀ ਪਸ਼ਤੋ ਇਹ ਇਬਾਦਤ ਸਮਝ ਕੇ ਬੋਲਦੇ ਸੀ ਕਿ ਨਾ ਕਿਸੇ ਨੂੰ ਕੀ ਹਾਲ ਹੈ, ਠੀਕ ਹੈ, ਤੇ ਕੋਈ ਨਾਲ ਕੋਈ ਮੌਲਵੀ ਹੋਵੇ ਨਾ ਉਹਦੇ ਅਸਲਾਮ ਲਿਆ ਕਰ, ਸਵਾਬ ਮਿਲਦਾ। ਪਠਾਨਾ ਜੀ ਕਹਿੰਦੇ ਸੰਗੇ ਖੈਰ ਹੈ, ਬਰਾਬਰ ਹੈ, ਉਹਨੇ ਤੇ ਸਲਾਮ ਹੈਗੀ ਨਹੀਂ। ਜਦ ਕਿ ਸਾਨੂੰ ਇੱਥੇ ਆ ਕੇ ਸਾਰੀਆਂ ਚੀਜ਼ਾਂ ਸਿਖਾਉਣ ਲੱਗ ਪੈਂਦੇ ਨੇ ਜੀ, ਸਭ ਕਰਨੇ ਕੀ ਨੇ ਤੇ ਦੱਸਣੇ ਕੀ ਨੇ ਤੇ ਫਲਾਣੀ ਚੀਜ਼ਾਂ ਨੇ ਉਧਰ ਚੀਜ਼ਾਂ। ਫਿਰ ਉਹਨਾਂ ਕਹਿੰਦਾ ਜਦੋਂ ਤਾਲਬਾਨ ਆਏ ਸੀ, ਤਾਲਬਾਨ ਬਕਾਇਦਾ ਜਿਹੜੇ ਗੋਜਰੀ ਬੋਲਦੇ ਸਨ, ਇਨਕੋ ਸਪੀਕਿੰਗ ਪੰਜਾਬੀ ਬੋਲਦੇ ਸਨ, ਪੰਜਾਬੀ ਬੋਲਦੇ ਸਨ, ਉਹਨਾਂ ਨੂੰ ਲੱਭ ਕੇ ਮਾਰਦੇ ਸੀ। ਉਹ ਕਹਿੰਦੇ ਸੀ ਕਿ ਇਹ ਉਹ ਚੀਜ਼ਾਂ ਨੇ ਕਿ ਕਿਲੇ ਅਸੀਂ ਸਿੱਖਾਂ ਦੇ ਬਦਲੇ ਲੈ ਰਹੇ ਹਾਂ। ਔਰ ਉਹਨਾਂ ਦੀ ਕਿਲੇ ਕਹਿੰਦਾ ਮਕਸਦ ਦੇ 2007 ਕੇ 8 ਚ ਜਦੋਂ ਸਵਾਦ ਆਪਰੇਸ਼ਨ ਹੋਇਆ ਸੀ, ਉਸ ਦੌਰਾਨ ਉਹਨਾਂ ਦੀ ਕੈਦ ਇੱਕ ਕਿਲਾ ਬੰਦਾ ਰਿਹਾ ਸੀ। ਔਰ ਕੋ ਖੁਦ ਮੈਂ ਜੇ ਪੁੱਛਿਆ ਕਿ ਕੀ ਸੂਰਤ ਹਾਲ ਸੀ, ਉਹ ਕਹਿੰਦੇ ਸੀ ਅਸੀਂ ਸੋਚਦੇ ਕਿ ਸਾਡੇ ਮੂੰਹ ਚੋਂ ਗੋਜਰੀ ਦੇ ਅਲਫਾਜ਼ ਨਾ ਨਿਕਲ ਜਾਣ, ਅਸੀਂ ਪਸ਼ਤੋ ਹੀ ਬੋਲੀਏ। ਕਹਿੰਦੇ ਇੱਥੋਂ ਤੱਕ ਵੀ ਨਫ਼ਰਤ ਹੈਗੀ ਸੀ। ਗੱਲ ਹੈ ਕਿ ਜ਼ਬਾਨਾਂ ਸਾਰੀਆਂ ਕਾਬਿਲ ਇਹਤਰਾਮ ਹੁੰਦੀਆਂ, ਕੋਈ ਵੀ ਮਜ਼ਹਬ ਦੀ ਜ਼ਬਾਨ ਨਹੀਂ ਹੁੰਦੀ। ਅਗਰ ਬਾਜੀ ਕਹੀਏ ਸਿੱਖਾਂ ਦੀ ਪੰਜਾਬ ਜ਼ਬਾਨ ਪੰਜਾਬੀ, ਤੇ ਬਾਬੇ ਸ਼ੇਰ ਫਰੀਦ ਨੇ ਤੇ 400 ਸਾਲ ਪਹਿਲੇ ਸ਼ਾਇਰੀ ਕੀਤੀ ਪੰਜਾਬੀ ਦੇ ਵਿੱਚ। ਠੀਕ ਹੈ ਨਾ ਜੀ। ਅਸਲ ਗੱਲ ਇਹ ਹੈਗੀ ਹੈ ਕਿ ਇਹ ਪੰਜਾਬ ਦੀ ਪੰਜਾਬੀ ਇਸ ਵੇਲੇ ਜ਼ਿੰਦਾ ਰਹਿ ਗਈ ਕਿ ਪਿੰਡਾਂ ਦੇ ਵਿੱਚ ਕਹਿੰਦਾ ਮਕਸਦ ਹੈ ਉਹ ਕਲਚਰ ਜ਼ਿੰਦਾ ਹੈਗਾ ਸੀ। ਔਰ ਜ਼ਿਆਦਾਤਰ ਆਬਾਦੀ ਜਿਹੜੀ ਸੀ ਉਹ ਪਿੰਡਾਂ 'ਚ ਸੀ ਔਰ ਸ਼ਹਿਰ 'ਚ, ਔਰ ਹਕੂਮਤ ਨੂੰ ਖਤਮ ਨਾ ਕਰ ਪਾਈ। ਮਿਹਰਬਾਨੀ ਜਨਾਬ ਸ਼ਬੀਰ ਜੀ ਦੀ, ਇਹਨਾਂ ਦੀ ਪੂਰੀ ਟੀਮ ਦੀ ਧੰਨਵਾਦ ਤੇ ਸ਼ੁਕਰੀਆ। ਕਰੋ ਤੁਸੀਂ ਗੱਲ ਕਰੀ ਜਾਓ, ਤੁਸੀਂ ਉਹ ਆਪਣਾ ਡਾਇਰੈਕਟ ਹੀ ਕੀਤਾ ਹੈ, ਤੁਸੀਂ ਕਰੋ। अस्सलाम वालेकुम जी। ਸ਼ਬੀਰ ਸਾਹਿਬ ਤੁਹਾਡਾ ਬਹੁਤ 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 ਧੰਨਵਾਦ। ਤੁਸੀਂ ਇਹੋ ਜਿਹੀ ਮਹਿਫਿਲ ਥੋੜਾ ਉੱਚੀ ਬੋਲਣਾ। ਲਾਉਂਦੇ ਰਹਿੰਦੇ ਹੋ ਔਰ ਸਾਡੇ ਜੈਸੇ ਲੋਕ ਜਿਹੜੇ ਸਿੱਖਣ ਵਾਲੇ ਲੋਕ ਨੇ ਉਹਨਾਂ ਨੂੰ ਮੌਕਾ ਮਿਲਦਾ ਹੈ ਸਿੱਖਣ ਦਾ। ਅੱਜ ਤਿਉਹਾਰ ਹੈ ਮਾਂ ਬੋਲੀ ਦਾ। ਜਿਹੜੀ ਮਾਂ ਜਿਹੜੀ ਜ਼ੁਬਾਨ ਬੋਲਦੀ ਹੈ ਉਹਦਾ ਇਤਰਾਮ ਹੈ। ਔਰ ਮੈਂ ਸਮਝਦਾ ਵਾਂ ਪੰਜਾਬੀ ਦੀ ਕਿਉਂਕਿ ਗੱਲ ਹੋ ਰਹੀ ਹੈ, ਪੰਜਾਬੀ ਜਦੋਂ ਮੇਰਾ ਬਚਪਨਾ ਸੀ ਮੈਂ ਜ਼ਿਆਦਾ ਟਾਈਮ ਸਿੰਧ 'ਚ ਗੁਜ਼ਾਰਿਆ। ਜਿਸ ਤਰ੍ਹਾਂ
ਰੋਸ਼ਨ ਲਾਲ ਸਾਹਿਬ ਨੇ ਗੱਲ ਕੀਤੀ, ਰਾਜਾ ਸਾਹਿਬ ਨੇ ਗੱਲ ਕੀਤੀ। ਮੇਰਾ ਖਿਆਲ ਇਹਨਾਂ ਦੇ ਬਾਅਦ ਤੇ ਬੋਲਣ ਦੀ ਸਾਡੇ 'ਚ ਜ਼ਰੂਰਤ ਹੀ ਨਹੀਂ ਹੈਗੀ ਕਿ ਇੰਨਾ ਅੱਛਾ ਬੋਲਦੇ ਨੇ ਮਾਸਟਰ ਸਾਹਿਬ। ਮੇਰਾ ਸਿਰਫ ਇੰਨਾ ਕਹਿਣਾ ਹੈਗਾ ਕਿ ਜ਼ੁਬਾਨ ਕੋਈ ਵੀ ਬੁਰੀ ਨਹੀਂ ਹੁੰਦੀ, ਜਿਹਦੇ ਨਾਲ ਤੁਹਾਡਾ ਵਾਸਤਾ ਹੈ ਨਾ ਉਹਦੀ ਜ਼ੁਬਾਨ ਤੁਹਾਨੂੰ ਆਉਣੀ ਚਾਹੀਦੀ ਹੈ, ਕਿਉਂਕਿ ਤੁਸੀਂ ਉਹਦੇ ਕੋਲ ਸਮਝਣਾ ਚਾਹੁੰਦੇ ਹੋ। ਮੈਂ ਦੇਖਿਆ ਕਿ ਬਾਹਰੋਂ ਜਿਹੜੇ ਅੰਗਰੇਜ਼ ਲੋਕ ਆਏ, ਫਰਾਂਸੀਸੀ ਆਏ, ਸਾਨੂੰ ਉਹਨੂੰ ਕੋਈ ਜ਼ੁਬਾਨ ਨਹੀਂ ਆਉਂਦੀ, ਲੇਕਿਨ ਅਸੀਂ ਉਹਨਾਂ ਦੀ ਫਰਾਂਸੀਸੀ ਨੂੰ ਸਮਝਣ ਦੀ ਕੋਸ਼ਿਸ਼ ਇਸ ਵਾਸਤੇ ਕਰਦੇ ਸਾਂ ਕਿ ਜੋ ਇਹ ਸਮਝਾ ਰਹੇ ਨੇ ਸਾਨੂੰ ਸਮਝ ਆ ਜਾਏ। ਜ਼ੁਬਾਨਾਂ ਸਭ ਮਾਵਾਂ ਦੀਆਂ ਜ਼ੁਬਾਨਾਂ ਨੇ, ਅੱਛੀਆਂ ਜ਼ੁਬਾਨਾਂ ਨੇ, ਇਹਨੂੰ ਤਾਸੁਬ ਦੀ ਸ਼ਕਲ ਨਾਲ ਦਿੱਤੀ ਜਾਏ। ਪੰਜਾਬ ਦੀ ਇੰਨੀ ਖੂਬਸੂਰਤ ਜ਼ੁਬਾਨ ਹੈ, ਇੰਨੀ ਖੂਬਸੂਰਤ ਜ਼ੁਬਾਨ ਹੈ, ਔਰ ਮੇਰਾ ਖਿਆਲ ਹੈ ਕਿ ਹੁਣ ਤੇ ਪੂਰੀ ਦੁਨੀਆ 'ਚ ਸਮਝੀ ਜਾਂਦੀ ਹੈ, ਬੋਲੀ ਜਾਂਦੀ ਹੈ। ਹਾਂ, ਇਹਨੂੰ ਜਿਸ ਤਰ੍ਹਾਂ ਕਿ ਸ਼ਬੀਰ ਸਾਹਿਬ ਜਿਹੜੇ ਨੇ ਕੋਸ਼ਿਸ਼ ਕਰਦੇ ਨੇ ਕਾਇਦੇ ਦੀ ਸ਼ਕਲ ਦੇ ਵਿੱਚ, ਹਾਂ ਇਹਨੂੰ ਤਹਿਰੀਰ 'ਚ ਆਉਣਾ ਚਾਹੀਦਾ। ਇਹ ਕੋਸ਼ਿਸ਼ ਸਾਡੀ ਹੋਣੀ ਚਾਹੀਦੀ ਹੈ, ਔਰ ਜਿਸ ਦਿਨ ਇਹ ਤਹਿਰੀਰ ਆ ਗਈ ਤੁਸੀਂ ਦੇਖਣਾ ਕਿ ਇਹ ਪੂਰੀ ਦੁਨੀਆ 'ਚ ਸਭ ਤੋਂ ਅੱਛੀ ਜ਼ੁਬਾਨ ਹੈ। ਤਲਫਜ਼ ਅੱਛਾ ਹੋਣਾ ਚਾਹੀਦਾ ਹੈ, एहतराम होना चाहिए जुबान जुबान ਨੂੰ ਬਦਨੁਮਾ ਨਹੀਂ ਕਰਨਾ ਚਾਹੀਦਾ। ਪੰਜਾਬੀ ਨੂੰ ਬਦਨੁਮਾ ਜ਼ੁਬਾਨ ਕੀਤਾ ਗਿਆ। ਇਹਨੂੰ ਫ੍ਰੈਂਕਨੈਸ ਦੇ ਵਿੱਚ ਇੰਨਾ ਸੌਰੀ ਮੈਂ ਫ੍ਰੈਂਕਨੈਸ ਦਾ ਲਫ਼ਜ਼ ਸਮਝ ਆ ਜਿੱਥੇ ਮੇਰੇ ਕੋਲ ਮਾਦਰਤ ਹੈ ਕੋਈ ਮਕਸਦ ਹੈ ਕਿ ਇਹਨੂੰ ਇੰਨੇ ਕੁ ਬਿਹੂਦਾ ਤਰੀਕੇ ਦੇ ਨਾਲ ਬੋਲਿਆ ਗਿਆ ਹੈ ਕਿ ਇਹਦੇ ਤੋਂ ਦੂਰ ਹੋ ਜਾਏ ਔਰ ਸ਼ਹਿਰਾਂ 'ਚ ਬੋਲਿਆ ਗਿਆ। ਦਿਹਾਤਾਂ 'ਚ ਬਾਅਦ 'ਚ ਉਰਦੂ ਆਈ ਹੈ, ਪਹਿਲੇ ਇੱਥੇ ਆਈ ਹੈ। ਦਿਹਾਤ 'ਚੋਂ ਆਉਣ ਵਾਲੇ ਬੰਦੇ ਨੂੰ ਉਰਦੂ ਬੋਲਣਾ ਉਹਨੂੰ ਪਤਾ ਹੀ ਲੱਗਦਾ ਸੀ ਜਦੋਂ ਉਹਨੂੰ ਉਰਦੂ ਨਹੀਂ ਆਉਂਦੀ ਸੀ ਤੇ ਦਿਹਾਤੀ ਹੈ। ਔਰ ਤਕਰੀਬਨ ਅਸੀਂ ਜਿੰਨੇ ਵੀ ਇੱਥੇ ਲੋਕ ਬੈਠੇ ਹਾਂ ਅਸੀਂ ਤਕਰੀਬਨ ਇਹ ਸਾਰੇ ਦੌਰ ਨੂੰ ਦੇਖ ਚੁੱਕੇ ਹਾਂ, ਪ੍ਰੈਕਟੀਕਲੀ ਦੇਖ ਚੁੱਕੇ ਤੇ ਮੇਰਾ ਸਿਰਫ ਇੰਨਾ ਕਹਿਣ ਦਾ ਮਕਸਦ ਹੈ ਕਿ ਜਿਸ ਤਰ੍ਹਾਂ ਸ਼ਬੀਰ ਸਾਹਿਬ ਜਿਹੜੇ ਨੇ ਕੋਸ਼ਿਸ਼ ਕਰ ਰਹੇ ਨੇ, ਇਹ ਕੋਸ਼ਿਸ਼ ਕਰੋ ਸਿਆਸਤ 'ਚ ਹੋ ਜਾਂ ਭਾਵੇਂ ਜਿਹੜੇ ਵੀ ਪਲੇਟਫਾਰਮ ਤੇ ਤੁਸੀਂ ਹੈਗੇ ਤੁਸੀਂ ਆਪਣੀ ਜ਼ੁਬਾਨ ਨੂੰ ਉਠਾਓ। ਇਹ ਤਹਿਰੀਰ ਚਾਹੇ ਜਿਸ ਦਿਨ ਪੜ੍ਹੀ ਜਾਏਗੀ ਨਾ, ਲਿਖੀ ਜਾਏਗੀ, ਸਿੰਧੀ ਪੜ੍ਹੀ ਜਾਂਦੀ ਲਿਖੀ ਜਾਂਦੀ ਹੈ, ਗੁਜਰਾਤੀ ਸਿੰਧ ਦੇ ਵਿੱਚ ਇਹ ਮੇਰਾ ਖਿਆਲ ਇੱਥੇ ਕੋਈ ਬੈਠੇ ਨੇ ਤੇ ਅੱਜ ਵੀ ਗੁਜਰਾਤੀ ਅਖਬਾਰ ਸਿੰਧ ਦੇ ਵਿੱਚ ਜਿਹੜੇ ਨੇ ਨਿਕਲਦੇ ਨੇ, ਕਰਾਚੀ 'ਚ ਨਿਕਲਦਾ, ਕਰਾਚੀ 'ਚ ਪੜ੍ਹਦੇ ਉਹਨਾਂ ਨੇ ਆਪਣੀ ਜ਼ੁਬਾਨਾਂ ਨੂੰ ਪ੍ਰਮੋਟ ਕੀਤਾ ਔਰ ਅਖਬਾਰਾਂ ਖਰੀਦਦੇ। ਸਿੰਧੀ ਕੋਈ ਇੱਕ ਐਸਾ ਬੰਦਾ ਨਹੀਂ ਜਿਹੜਾ ਸਿੰਧੀ ਅਖਬਾਰ ਨਹੀਂ ਖਰੀਦਦਾ। ਜਿੰਨੀ ਦੇਰ ਤੱਕ ਤੁਸੀਂ ਲਿਖਣ 'ਚ ਆਪਣੀ ਨਹੀਂ ਲਿਆਓਗੇ ਇਹ ਪ੍ਰਮੋਟ ਨਹੀਂ ਹੋਏ, ਇਹ ਵਧੇਗੀ। ਸੌਰੀ ਯਾਰ ਬੜੀ ਤੁਹਾਡੀ ਬੜੀ ਮਿਹਰਬਾਨੀ। ਮੈਂ ਕਾਫੀ ਅਰਸਾ ਬਿਮਾਰ ਰਿਹਾ ਹਾਂ, ਅੱਜ ਮੈਂ ਪਹਿਲੀ ਵਾਰੀ ਨਿਕਲਿਆ, ਮੈਂ ਹਸਪੀਟਲ 'ਚ ਰਿਹਾ ਹਾਂ ਔਰ ਮੈਂ ਸਮਝਦਾ ਕਿ ਅੱਜ ਮੈਂ ਦਵਾਈਆਂ ਨੇ ਉਹ ਅਸਰ ਮੇਰੇ ਤੇ ਨਹੀਂ ਕੀਤਾ ਜਿਹੜਾ ਮੈਨੂੰ ਅੱਜ ਤੁਹਾਨੂੰ ਵੇਖ ਕੇ ਪਾਕਿਸਤਾਨ ਤੋਂ ਸਭ ਤੋਂ ਪਹਿਲਾਂ ਦੇ ਸ਼ਾਮ ਸਾਰਿਆਂ ਨੂੰ ਚੁੱਕ ਨਾਲ ਦੱਸੋ ਖੇਡ ਕਰ ਦੱਸੋ। ਦੂਜੀ ਗੱਲ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਨਾ ਇਹ ਪੰਜਾਬੀ ਦੀਆਂ ਸਾਨੂੰ ਸ਼ਬੀਰ ਵਾਲਿਆਂ ਕੋਲ ਸਿੱਖੀਆਂ ਨੇ। ਉਹ ਸਾਫ ਤੋਂ ਸਾਰੀ ਸਾਨੂੰ ਇੱਧਰ ਹੋਇਆ ਟੋੜਿਆ ਲੇਕਿਨ ਵਾਵਾ ਸਾਨੂੰ ਜਿਹੜੀ ਛੋਟੀ ਮੋਟੀ ਜਿੱਥੇ ਕੁਤਾਈ ਹੁੰਦੀ ਹੈ ਕਮੀ ਹੁੰਦੀ ਹੈ ਕੁਝ ਇਹ ਸਾਨੂੰ ਸਾਰੀ ਤੁਸੀਂ ਪੀਓ ਨਾ ਪੀਓ ਉਹ ਐਕਚੁਅਲੀ ਕਿ ਨਾ ਤੁਸੀਂ ਪੀਓ ਜਦੋਂ ਉਹ ਦੇ ਰਹੇ ਨੇ ਸਾਰੇ ਵਿਦਿਆਰਥੀ ਆਪਣਾ ਇਹ ਬੈਠੋ ਸਜਾਈਏ ਤੇ ਬੜੀ ਖੁਸ਼ੀ ਹੈ। ਇਹ ਗੱਲ ਹੈ ਕਿ ਮੈਂ ਦੋ ਤਿੰਨ ਗੱਲਾਂ ਕਰਾਂਗਾ ਫਿਰ ਇੱਕ ਮੈਂ ਛੋਟੀ ਜਿਹੀ ਨਜ਼ਮ ਪੰਜਾਬੀ ਮਾਂ ਬੋਲੀ ਸੁਣਾਵਾਂਗਾ। ਇਹ ਕਿ ਹੁਣ ਪੰਜਾਬੀ ਜਿਹੜੀ ਹੈ ਸਾਡੀ ਇਹਦੀ ਚਾਹੀ ਵਾਧੇ ਵਾਸਤੇ ਕੀ ਕਰ ਸਕਦੇ ਇਹਨੂੰ ਕਿਵੇਂ ਟੋਲਾ ਟੋੜ ਸਕਦੇ ਉਹ ਇਹ ਹੈ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਬੜਾ ਸ਼ੁਕਰੀਆ ਕਿ ਧਰਤੀ ਨਾਲ ਜੁੜੇ ਹੋਏ तमाम ਤਿਉਹਾਰਾਂ ਨੂੰ ਤੁਸੀਂ ਮਨਾਉਂਦੇ ਹੋ, ਸਾਨੂੰ ਦਾਵਤ ਵੀ ਦਿੰਦੇ ਹੋ। ਮੈਂ ਕਿਉਂਕਿ ਅੰਗਰੇਜ਼ੀ ਜ਼ੁਬਾਨੋ ਅਦਬ ਦਾ ਉਸਤਾਦ ਹਾਂ ਤੇ ਜ਼ਬਾਨ ਜਿਹੜੀ ਕੋਈ ਵੀ ਹੈ ਉਹ ਕਿਵੇਂ ਵੱਧਦੀ ਹੈ, ਕਿਵੇਂ ਉਹ ਪ੍ਰਮੋਟ ਹੁੰਦੀ ਹੈ। ਰਾਜਾ ਸਾਹਿਬ ਨੂੰ ਇਹਦੇ ਬਾਰੇ ਪਤਾ ਹੋਏਗਾ ਕਿ ਚੌਮਸਕੀ ਨੇ ਇੱਕ ਥਿਊਰੀ ਪੇਸ਼ ਕੀਤੀ ਹੈ ਮੈਂਟਲਿਜ਼ਮ। ਕਹਿੰਦਾ ਹੈ ਕਿ ਹਰ ਜੰਮਦੇ ਬੱਚੇ ਦੇ ਅੰਦਰ ਕੁਦਰਤੀ ਤੌਰ ਤੇ ਇੱਕ ਗ੍ਰਾਮੈਟੀਕਲ ਸਟਰਕਚਰ ਫਿੱਟ ਹੁੰਦਾ ਹੈ। ਉਹ ਗ੍ਰਾਮਰ ਕਿਵੇਂ ਕੰਮ ਕਰੇਗੀ? ਜਿਹੜਾ ਉਹਨੂੰ ਐਕਸਪੋਜ਼ਰ ਦਵਾਂਗੇ। ਉਹ ਕਹਿੰਦਾ ਹੈ ਕਿ ਅਗਰ ਇੰਡੀਅਨ ਬੱਚੇ ਨੂੰ ਤੁਸੀਂ ਅਰਬ 'ਚ ਭੇਜ ਦੇਵੋ ਉਹ ਅਰਬੀ ਬੋਲੇਗਾ ਬਗੈਰ ਉਹਦੀ ਗ੍ਰਾਮਰ ਸਿੱਖਣ ਤੋਂ।
ਕਿਉਂ? ਇਹ ਜਬਿਲੀ ਤੌਰ ਤੇ ਉਹਦੇ ਅੰਦਰ ਮੌਜੂਦ ਹੈ। ਅਸੀਂ ਕਿਸੇ ਨੇ ਪੰਜਾਬੀ ਦੀ ਗ੍ਰਾਮਰ ਨਹੀਂ ਸਿੱਖੀ ਤੇ ਅਸੀਂ ਬੋਲਦੇ ਹਾਂ, ਕਿਉਂ ਕਿ ਸਾਨੂੰ ਇਹਦਾ ਐਕਸਪੋਜ਼ਰ ਮਿਲਿਆ ਹੈ, ਅਸੀਂ ਇਹਨੂੰ ਸਿੱਖਿਆ। ਠੀਕ ਹੈ, ਹੁਣ ਸਾਡਾ ਬੱਚਾ ਜਦੋਂ ਪੈਦਾ ਹੋ ਕੇ ਬਾਹਰ ਆਉਂਦਾ ਉਹਨੂੰ 3 ਕਿਸਮ ਦੇ ਐਕਸਪੋਜ਼ਰ ਮਿਲਦੇ ਨੇ। ਮੈਂ ਜ਼ਰਾ ਐਕੈਡੈਮਿਕਲੀ ਤਾਲੀਮੀ ਹਵਾਲੇ ਨਾਲ ਗੁਫ਼ਤਗੂ ਕਰ ਰਿਹਾ। 3 ਐਕਸਪੋਜ਼ਰ ਮਿਲਦੇ ਨੇ। ਇੱਕ ਉਹਨੂੰ ਮਿਲਦਾ ਜੀ ਕੈਂਬਰਿਜ ਸਕੂਲ ਸਿਸਟਮ, ਜਿਹੜੇ ਤਕਰੀਬਨ 90% ਲੋਕ ਅਫੋਰਡ ਨਹੀਂ ਕਰ ਪਾਉਂਦੇ। ਉੱਥੇ ਉਹਨੂੰ ਸਟਾਰਟ ਤੋਂ ਅੰਗਰੇਜ਼ੀ ਸਿੱਖਣ ਨੂੰ ਮਿਲੇਗੀ। ਹੁਣ A ਲੈਵਲ O ਲੈਵਲ ਕਰਨ ਵਾਲਾ ਬੱਚਾ ਗ੍ਰਾਮਰ ਨਹੀਂ ਪੜ੍ਹਦਾ, ਕਿਉਂਕਿ ਉਹਨੂੰ ਐਕਸਪੋਜ਼ਰ ਹੀ ਐਵੇਂ ਦਾ ਮਿਲਦਾ ਹੈ ਕਿ ਉਹ ਬਹੁਤ ਅੱਛਾ ਉਹਦੇ 'ਚ ਪਰਫਾਰਮ ਕਰਦਾ ਹੈ। ਦੂਸਰਾ ਐਕਸਪੋਜ਼ਰ ਸਾਨੂੰ ਮਿਲਦਾ ਹੈ ਪਬਲਿਕ ਸਕੂਲ ਸਿਸਟਮ ਦਾ। ਉੱਥੇ ਬੱਚੇ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਅੱਛਾ ਉਰਦੂ ਬੋਲਾਂ। ਤੀਸਰਾ ਹੈ ਮਦਰਸਾ ਸਕੂਲ ਸਿਸਟਮ, ਜਿੱਥੇ ਬੱਚੇ ਦਾ ਹੈ ਕਿ ਮੈਂ ਅਰਬੀ ਸਿੱਖ ਲਾਂ ਕਿਸੇ ਤਰ੍ਹਾਂ। 3 ਕਿਸਮ ਦੇ ਜ਼ੁਲਮ ਸਾਨੂੰ ਬਾਹਰ ਸਹਿਣਾ ਪੈਂਦੇ ਨੇ। ਜਬਿਲੀ ਤੌਰ ਤੇ ਮਾਹੌਲ 'ਚ ਪੰਜਾਬੀ ਬੋਲੀ ਜਾ ਰਹੀ ਹੈ, ਬੱਚਾ ਪੰਜਾਬੀ ਸਿੱਖਣਾ ਚਾਹ ਰਿਹਾ ਹੈ, ਲੇਕਿਨ ਉਹਨੂੰ 3 ਕਿਸਮ ਦੇ ਜ਼ੁਲਮ ਬਾਹਰ ਫੇਸ ਕਰਨਾ ਪੈਂਦੇ ਨੇ। ਉਹ ਕਿਉਂ ਫੇਸ ਕਰਨਾ ਪੈਂਦੇ ਨੇ ਕਿ ਹਰ ਕੌਮ ਦਾ ਇੱਕ ਲਿੰਗੁਇਸਟਿਕ ਮੈਕੈਨਿਜ਼ਮ ਹੈ। ਹੁਣ ਅੰਗਰੇਜ਼ੀ ਅਦਬ ਹੈ ਨਾ, ਉਹਦੇ ਵਿੱਚ ਲੈਂਗੁਏਜ PhD ਲੈਦਾ ਹੋ ਰਹੀ ਹੈ, ਲਿਟਰੇਚਰ 'ਚ ਲੈਦਾ ਹੋ ਰਹੀ ਹੈ। ਸਾਡੇ ਦਾ ਆਪਣਾ ਪੰਜਾਬੀ ਦਾ ਸਿਰਫ ਇੱਕ ਹੀ MA ਹੋ ਰਿਹਾ ਹੈ, ਉਰਦੂ ਦਾ ਵੀ ਇੱਕ ਹੀ MA ਹੋ ਰਿਹਾ ਹੈ। ਕਿਉਂ? ਉਹ ਆਪਣੇ ਮਾਹਿਰ ਜ਼ਬਾਨਾਂ ਜਿਹੜੇ ਉਹਨਾਂ ਦੇ ਬੈਠੇ ਨੇ ਉਹਨਾਂ ਨੂੰ ਪੇ ਕਰਦੇ ਨੇ। ਲਿੰਗੁਇਸਟਿਕ ਮੈਕੈਨਿਜ਼ਮ ਹੈ ਉਹਨਾਂ ਦਾ। ਲਾਹੌਰ ਦੇ ਵਿੱਚ ਗੁੱਲੂ ਬੱਟ ਨੇ ਕਾਰਾਂ ਤੋੜੀਆਂ, ਸ਼ਾਮ ਦੇ ਟਾਈਮ ਆਕਸਫੋਰਡ ਦੀ ਡਿਕਸ਼ਨਰੀ 'ਚ ਵਰਡ ਐਡ ਹੋ ਗਿਆ ਗੁੱਲੂ ਕਰੇਸੀ। ਇਹ ਲਿੰਗੁਇਸਟਿਕ ਮੈਕੈਨਿਜ਼ਮ, ਠੀਕ ਹੈ। ਲੇਕਿਨ ਸਾਡੇ ਸੁੱਤੇ ਹੋਏ ਸਨ, ਕਿਉਂ ਕਿ ਜ਼ਿੰਦਗੀ 'ਚ ਨਾ ਕੋਈ ਇਜਾਦ ਕੀਤੀ ਹੈ ਕਿ ਜਿਹਦਾ ਨਾਮ ਰੱਖਣਾ ਹੈ। ਠੀਕ ਹੈ, ਅਸੀਂ ਜ਼ੁਬਾਨ ਨਾਲ ਮੁਹੱਬਤ ਕਰਨੇ ਆ, ਲੇਕਿਨ ਉਸ ਜ਼ੁਬਾਨ ਔਰ ਸਾਇੰਸ ਨਾਲ ਨਾਲ ਚੱਲਦੀ ਹੈ। ਤੁਸੀਂ ਦੁਨੀਆ ਤੇ ਤਰੱਕੀ ਕਰੋਗੇ ਕਿ ਜਿਹੜਾ ਮੋਬਾਈਲ ਇਜਾਦ ਕਰੋਗੇ, ਲੋਕਾਂ ਦੀ ਮਜਬੂਰੀ ਬਣੇਗੀ ਉਹਨੂੰ ਉਹੀ ਨਾਮ ਦੇਣਾ ਜਿਹੜਾ ਤੁਸੀਂ ਦਿੱਤਾ ਹੈ। ਠੀਕ ਹੈ। ਦੂਸਰਾ ਹੈ ਕਿ ਜਿਹੜੀ ਜ਼ੁਬਾਨ ਹੈ ਇਹ ਕਲਚਰ ਨੂੰ ਵੀ ਪ੍ਰਮੋਟ ਕਰਦੀ ਹੈ, ਸਕਾਫਤ ਨੂੰ ਵੀ ਪ੍ਰਮੋਟ ਕਰਦੀ ਹੈ। ਜਿਵੇਂ ਕਿ ਅੱਜ ਕੱਲ੍ਹ ਬੜਾ ਇੱਕ ਇੰਟਰਵਿਊ ਵਾਇਰਲ ਹੋਇਆ, ਇੱਕ ਪ੍ਰੋਫੈਸਰ ਹੈ ਸਾਹਿਬ, ਉਹਦਾ ਸਟੂਡੈਂਟ ਹੈ ਵਾਰਫ, ਸਾਹਿਬ ਵਾਰਫ ਹਾਈਪੋਥੇਸਿਸ ਇੱਕ। ਉਹਨਾਂ ਕਿਹਾ ਜੀ ਜ਼ੁਬਾਨ ਬੰਦੇ ਦੀ ਸੋਚ ਬਦਲਦੀ ਹੈ ਜੀ। ਉਹਨਾਂ ਬੜੀਆਂ ਮਿਸਾਲਾਂ ਦਿੱਤੀਆਂ। ਇੱਕ ਉਹਨੇ ਕਾਮਨ ਮਿਸਾਲ ਦਿੱਤੀ ਕਿ ਇੰਡੀਆ ਦੇ ਵਿੱਚ ਔਰਤ ਮਰਦ ਨੂੰ ਕਹਿੰਦੀ ਹੈ ਮੇਰਾ ਪਤੀ ਹੈ, ਯਾਨੀ ਕਿ ਮੈਂ ਜੋ ਸੋਚਣਾ ਹੈ ਜੋ ਕਰਨਾ ਹੈ ਇਹ ਕੰਟਰੋਲ ਇਹਦੇ ਕੋਲ ਹੀ। ਕਹਿੰਦਾ ਹੈ ਕਿ ਯੂਰਪ, ਅਮਰੀਕਾ, USA, UK 'ਚ ਚਲੇ ਜਾਓ ਤੇ ਉਹਨੂੰ ਬੈਟਰ ਹਾਫ ਕਹਿੰਦੀ ਹੈ ਤੇ ਸੋਚਾਂ ਬਦਲਦੀਆਂ ਕਿ ਮੇਰੇ ਤਰ੍ਹਾਂ ਇੱਕ ਬਰਾਬਰ ਦਾ ਇਨਸਾਨ ਹੈ। ਲੈਂਗੁਏਜ ਜਿਹੜੀ ਜ਼ੁਬਾਨ ਹੈ ਇਹ ਸਾਡੀ ਸੋਚ ਵੀ ਬਦਲਦੀ ਹੈ। ਸਾਡੀ ਸਕਾਫਤ ਨੂੰ ਅਗਰ ਤੁਸੀਂ ਸਹੀ ਤਰ੍ਹਾਂ ਮਨਾਉਣਾ ਹੈ ਤੇ ਆਪਣੀ ਜ਼ੁਬਾਨ 'ਚ ਹੀ ਮਨਾਇਆ ਜਾਂਦਾ ਹੈ। ਠੀਕ ਹੈ। ਉਹ ਇੱਕ ਸਕਾਲਰ ਨੇ ਕਿਹਾ, ਕੁਛ ਵਾਇਸਰਾਏ ਵੀ ਲਿਖਦੇ ਨੇ, ਆਪਣਾ ਲਾਰਡ ਮਾਊਂਟਬੈਟਨ ਨੇ, ਉਹਨੇ ਕਿਹਾ ਹੈ ਕਿ ਅਗਰ ਪੰਜਾਬੀ ਨੂੰ ਪਹਿਚਾਨਣਾ ਨਾ ਤੇ ਉਹਦੇ ਲਾਗੇ ਢੋਲ ਵਜਾਓ, ਉਹਦੇ ਜਿਸਮ ਨੂੰ ਫੜ ਲਓ, ਉਹ ਨੱਚਣਾ ਸ਼ੁਰੂ ਕਰੇਗਾ, ਜਾਂ ਨਹੀਂ ਤੇ ਉਹਦਾ ਦਿਲ ਜ਼ਰੂਰ ਧੜਕੇਗਾ। ਕੋਈ ਫਿਲਮ ਦਾ ਵੀ ਇੱਕ ਡਾਇਲੌਗ ਹੈਗਾ, ਪੰਜਾਬੀ ਲਾਗੇ ਗਿਟਾਰ ਵਜਾਓ ਤੇ ਨਹੀਂ ਧੜਕੇਗਾ। ਜ਼ਬਰਦਸਤ। ਲਾਦਾ ਹੈ ਵੀ ਕਿ ਜਿਹੜੀਆਂ ਜ਼ੁਬਾਨਾਂ ਨੇ ਨਾ, ਇਹਨਾਂ ਦੇ ਵਿੱਚ ਹੀ ਆਪਣੇ ਤਿਉਹਾਰ ਮਨਾਉਣ ਦਾ ਮਜ਼ਾ ਹੈ। ਠੀਕ ਹੈ, ਕਿ ਫਲਾਣਿਆਂ ਤੈਨੂੰ ਬਹੁਤ ਬਹੁਤ ਮੁਬਾਰਕਾਂ ਹੈ, ਲੱਖ ਲੱਖ ਵਧਾਈਆਂ। ਠੀਕ ਹੈ। ਤੇ ਲਿਹਾਜ਼ਾ ਹੈ ਵੀ ਕਿ ਇੱਕ ਮੁਕੰਮਲ ਤੌਰ ਤੇ ਅਪਰੋਚ ਚਾਹੀਦੀ ਹੈ। ਇਹ ਸਿਰਫ ਜਜ਼ਬਾਤ ਦੇ ਹੱਦ ਤੱਕ ਨਹੀਂ, ਜ਼ੁਬਾਨਾਂ ਨੂੰ ਪ੍ਰਮੋਟ ਕਰਨ ਵਾਸਤੇ ਬਹੁਤ ਜ਼ਿਆਦਾ ਇੱਕ ਹਿਕਮਤ ਅਮਲੀ ਚਾਹੀਦੀ ਹੁੰਦੀ ਹੈ। ਬਹੁਤ ਸ਼ੁਕਰੀਆ। ਸਾਹਿਬ ਕੋਲੋਂ ਬੜੀਆਂ ਗੱਲਾਂ ਸਿੱਖਣੀਆਂ, ਸੱਜਣੋਂ ਮਿੱਤਰੋਂ ਜਾਨਾ ਕੋਲ ਸਿੱਖਿਆ। ਵੀਰ ਜੀ ਦਾ ਬਹੁਤ 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 ਸ਼ੁਕਰੀਆ। ਭਲੇਵਾ ਦਾ ਵੀ ਇਹਨਾਂ ਕੋਲ ਮੈਂ ਸ਼ੁਕਰੀਆ। ਪੰਜਾਬੀ ਕੀ ਕਹੀਏ, ਕਹਿੰਦੇ ਨੇ ਭਲੇਵਾ। ਠੀਕ ਹੈ, ਭਲੇਵਾ ਦਾ ਵੀ ਇਹਨਾਂ ਕੋਲ ਸ਼ਬਦ ਸਿੱਖਿਆ। ਤੇ ਪੰਜਾਬੀ ਬੋਲੀ ਜਿਹੜੀ ਹੈ ਨਾ, ਇਹਦੇ ਨਾਲ ਮੁਹੱਬਤ ਪਹਿਲੋਂ ਤੋਂ ਹੀ ਸੀ। ਇਹ ਹੋਇਆ ਇੰਝ ਕਿ ਸਰਦਾਰ ਬੱਬਾ ਜੀ ਦਾ ਨਾ, ਇਹਨਾਂ ਦੇ ਡੇਰੇ ਤੇ ਜਾਣ ਦਾ ਮੇਰੇ ਇੱਕ ਅਜ਼ੀਜ਼ ਨੇ, ਜਾਵੇਦ ਸਾਹਿਬ,
ਉਹਨਾਂ ਦੇ ਘਰ ਆਉਣ ਜਾਣ ਹੈ ਸਾਡਾ ਉਹਨਾਂ ਦਾ, ਤੇ ਉੱਥੇ ਬੋਰਡ ਲੱਗਾ ਸੀ, ਪੰਜਾਬੀ ਦਾ ਕੈਲੰਡਰ ਲੱਗਾ ਸੀ ਇਹਨਾਂ ਦਾ, ਵਾਰਿਸ ਸ਼ਾਹ ਬਚਾਰ ਪੰਜਾਬ ਚ। ਉਹ ਪੜ੍ਹਿਆ ਤੇ ਫਿਰ ਇਹਨਾਂ ਦੇ ਡੇਰੇ ਤੇ ਚਲੇ ਗਏ। ਕਸ਼ਮੀਰ ਸਾਹਿਬ ਨਾਲ ਮੇਰੀ ਮੁਲਾਕਾਤ ਹੋਈ, ਫਿਰ ਹੋਰ ਪਹਿਲੇ ਨਾਲੋਂ ਵੀ ਜ਼ਿਆਦਾ ਸ਼ੌਕ ਵੱਧ ਗਿਆ। ਤੇ ਉਸ ਤੋਂ ਬਾਅਦ ਚੱਲਦੇ ਰਹੇ, ਫਿਰ ਇਹਨਾਂ ਦੇ ਜ਼ਰੀਏ ਸਾਨੂੰ ਵਿਲਾਇਤ ਵੀ ਮਿਲੀ, ਰਾਜਾ ਬਲੈਤ ਸਾਹਿਬ ਲੰਕਾਰ ਇਹਨਾਂ ਦੇ ਜ਼ਰੀਏ ਹੀ ਹੋਇਆ। ਤੇ ਉਹ ਜਿਹੜਾ ਐਸਾ ਪੰਜਾਬ ਸਾਡੇ ਮੁਗਲਾਂ ਨੂੰ ਵਿਲਾਇਤ ਮਿਲੀ, ਉਹ ਸਾਨੂੰ ਵਿਲਾਇਤ ਵੀ ਮਿਲ ਗਈ ਇਹਨਾਂ ਦੇ ਹਵਾਲੇ। ਅੱਛਾ, ਮੈਂ ਜਿਸ ਤਰ੍ਹਾਂ ਆਪਣਾ ਵੀਰ ਸਾਹਿਬ ਨੇ ਗੱਲ ਕੀਤੀ ਹੈ ਕਿ ਸਾਡੇ ਬੱਚਾ ਹੁੰਦਾ ਨਾ ਤੇ ਅਸੀਂ ਉਹਦੇ ਨਾਲ ਉਰਦੂ ਬੋਲਦੇ। ਅੱਛਾ, ਮੇਰਾ ਦਿਨ ਚ ਸ਼ੁਰੂ ਤੋਂ ਸੀ ਪੰਜਾਬੀ ਦਾ ਨਾਲ ਤੇ ਮੈਨੂੰ ਨਹੀਂ ਸੀ ਚੰਗਾ ਲੱਗਦਾ ਕਿ ਇਹ ਜਿਹੜਾ ਉਹ ਮੇਰਾ ਬੇਟਾ ਜਿਹੜਾ ਹੁੰਦਾ ਐਸੇ ਦੇ ਮਾਂ ਵੈਲ ਸੈਟਲ ਦੇ ਮਾਸ਼ਾਅੱਲਾ ਅਮਰੀਕਾ ਚ, ਉਹ ਜਿਸ ਵੇਲੇ ਮੈਂ ਨਾ ਉਹਦੇ ਨਾਲ ਪੰਜਾਬੀ ਬੋਲੀ, ਉਹਦੀ ਮਾਂ ਨੂੰ ਵੀ ਮੈਂ ਕਿਹਾ ਪੰਜਾਬੀ ਨੂੰ ਸਿਖਾਉਣੀ। ਸਾਡੀ ਇੱਕ ਜਿਹੜੀ ਹੈ ਨਾ ਹਮਸਾਈ, ਉਹਨੇ ਇੱਕ ਦਿਨ ਮੇਰੀ ਬੀਬੀ ਨੂੰ ਆਖਿਆ, ਹਾਏ ਹਾਏ ਪਤਾ ਇਸ ਕਾਂਦੇ ਉਹਨੇ ਮੈਨੂੰ ਦੱਸਿਆ ਜਦੋਂ ਮੈਂ ਆਇਆ ਦਫ਼ਤਰੋਂ, ਤੇ ਮੈਂ ਉਹਨੂੰ ਕਿਹਾ ਕਿ ਅਸੀਂ ਪੰਜਾਬੀ ਜਾਣ ਬੁੱਝ ਕੇ ਬੋਲਦੇ ਹਾਂ, ਉਹਦੇ ਨਾਲ ਪੰਜਾਬੀ ਵੀ ਗੱਲ ਕਰਨੀ, ਜੇ ਉਹਨੂੰ ਕੋਈ ਗੱਲ ਹੋਵੇ ਵੀ ਇਹਦਾ ਜਿਹੜਾ ਪਿਓ ਹੈ ਨਾ, ਉਹਨੇ ਕਿਹਾ ਹੋਇਆ ਕਿ ਪੰਜਾਬੀ ਬੋਲੇ। ਅੱਛਾ, ਇਹਦੇ ਬਾਰੇ 'ਚ ਇਹ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਜੈਰਮ ਸਾਹਿਬ ਗੱਲ ਕੀਤੀ ਹੈ ਨਾ ਕਿ ਸੋਚ ਦਾ ਬਹੁਤ ਫਰਕ ਪੈਂਦਾ ਹੈ ਬੋਲੀ ਦੇ ਨਾਲ ਲਫ਼ਜ਼ਾਂ ਦੇ। ਜਿਸ ਤਰ੍ਹਾਂ ਤੁਸੀਂ ਪਤੀ ਦੀ ਮਿਸਾਲ ਦਿੱਤੀ ਹੈ, ਡਾਕਟਰ ਦੀ ਮਿਸਾਲ ਦਿੱਤੀ, ਐਸੇ ਤਰ੍ਹਾਂ ਉਰਦੂ 'ਚ ਮੁਹਾਵਰਾ ਹੈਗਾ, ਜਿਸਨੇ ਕੀ ਸ਼ਰਮ ਤੇ ਹਰ ਬੰਦੇ ਦੇ ਆਪਣੇ ਆਪਣੇ ਵਿਚਾਰ ਨੇ, ਔਰ ਇਹਦੇ ਵਿੱਚ ਮੈਂ ਸਮਝਦਾ ਕਿ ਕੁਝ ਕਨਫਿਊਜ਼ਨਸ ਵੀ ਜਿਹੜੀਆਂ ਨੇ ਉਹ ਹੈ ਨੇ, ਔਰ ਉਹ ਜਿਹੜੀ ਭੁਲੇਖੇ ਨੇ ਉਹ ਵੀ ਇੰਝ ਹੀ ਦੂਰ ਹੋਣਗੇ ਕਿ ਜਦੋਂ ਲੋਕ ਆਪਸ ਦੇ ਵਿੱਚ ਜਿਹੜਾ ਹੈ ਉਹ ਗੱਲਬਾਤ ਜਿਹੜੀ ਹੈ ਉਹ ਕਰਨਗੇ। ਤਾਂ ਸਾਨੂੰ ਇਸ ਸਿਲਸਿਲੇ 'ਚ ਹਰ ਬੰਦੇ ਨਾਲ ਗੱਲ ਕਰਨੀ ਚਾਹੀਦੀ ਹੈ, ਸਿੰਧੀ ਨਾਲ ਵੀ ਗੱਲ ਕਰਨੀ ਚਾਹੀਦੀ ਹੈ, ਪੰਜਾਬੀ ਨਾਲ ਵੀ ਗੱਲ ਕਰਨੀ ਚਾਹੀਦੀ ਹੈ, ਜਿਹੜੇ ਪਸ਼ਤੋ ਵਾਲੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਨੀ ਚਾਹੀਦੀ ਹੈ, ਹਿੰਦੀ ਵਾਲੇ ਜਿਹੜੇ ਨੇ ਉਹਨਾਂ ਦੇ ਨਾਲ ਵੀ ਜਿਹੜਾ ਹੈ ਉਹ ਗੱਲ ਕਰਨੀ ਚਾਹੀਦੀ ਹੈ। ਤੇ ਮੈਂ ਥੋੜ੍ਹੀ ਜਿਹੀ ਸਿਰਫ ਇਹ ਅਰਜ਼ ਕਰਾਂਗਾ ਕਿ ਜਿਸ ਵੇਲੇ ਤੁਸੀਂ ਕੋਈ ਕੰਮ ਕਰਦੇ ਹੋ ਤੇ ਉਹ ਕੰਮ ਜਿਹੜਾ ਨਾ ਅਗਰ ਉਹ ਸਾਇੰਟੀਫਿਕ ਹੈ ਨਾ ਤਾਂ ਜ਼ਰੂਰ ਅੱਗੇ ਵੱਧਦਾ, ਜਿਹੜਾ ਗੈਰ ਸਾਇੰਟੀਫਿਕ ਕੰਮ ਹੈ ਨਾ ਉਹ ਨਹੀਂ ਅੱਗੇ ਵੱਧਦਾ। ਤੋ ਜਿਸ ਵੇਲੇ ਮੈਂ ਕੁਝ ਤਕਰੀਬਨ 25 ਸਾਲ ਪਹਿਲਾਂ ਜਿਹੜਾ ਨਾ ਪੰਜਾਬੀ ਦੇ ਵਿੱਚ ਇਸ਼ਤਿਹਾਰ ਛਾਪਿਆ ਸੀ, ਮੁਕੰਮਲ ਪੰਜਾਬੀ ਦੇ ਵਿੱਚ, ਔਰ ਉਹ ਪਹਿਲਾ ਇਸ਼ਤਿਹਾਰ ਕਰਾਰ ਦਿੱਤਾ ਗਿਆ ਸੀਗਾ ਮੁਕੰਮਲ ਪੰਜਾਬੀ ਦੇ ਵਿੱਚ। ਉਸ ਵੇਲੇ ਫਖਰ ਜ਼ਮਾਨ ਨੇ ਪੰਜਾਬੀ ਕਾਂਗਰਸ ਬਣਾਈ ਹੋਈ ਸੀ, ਔਰ ਤੁਸੀਂ ਨਾਮ ਵੀ ਦੇਖੋਗੇ ਕਿ ਸਿਰਫ ਪੰਜਾਬੀ ਲਾਣਾ ਉਹਦੀ ਮਜਬੂਰੀ ਸੀ, ਬਾਕੀ ਸਾਰਾ ਜਿਹੜਾ ਸੀ ਉਰਦੂ ਸੀ। ਅੱਛਾ, ਉਹਨੇ ਮੈਨੂੰ ਕਿਹਾ ਜੀ ਇਹ ਇਸ਼ਤਿਹਾਰ ਕੌਣ ਪੜ੍ਹੇਗਾ? ਮੈਂ ਹੈਗੀ ਪੰਜਾਬੀ ਪੜ੍ਹਨਗੇ? ਉਹਨੇ ਕਿਹਾ ਜੀ ਇਹ ਨਹੀਂ ਪੜ੍ਹਨਗੇ। ਤੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਵਾਰਿਸ ਸ਼ਾਹ ਵਿਚਾਰ ਪ੍ਰਚਾਰ ਕਰਨ ਨੂੰ ਕਾਫੀ ਕੀਤਾ ਜਾਂਦਾ। ਪੰਜਾਬ ਦੇ ਜਿੰਨੀਆਂ ਵੀ ਆਰਗੇਨਾਈਜੇਸ਼ਨਾਂ ਨੇ ਉਹ ਇਸ਼ਤਿਹਾਰ ਵੀ ਸਾਡੇ ਕੋਲ ਬਣਵਾਉਂਦੀਆਂ ਨੇ, ਔਰ ਅੱਜ ਪੰਜਾਬ ਦੇ ਚੱਪੇ ਚੱਪੇ ਦੇ ਵਿੱਚ ਲੋਕ ਜਿਹੜਾ ਹੈ ਉਹ ਇਹੀ ਲਫ਼ਜ਼ ਇਸਤੇਮਾਲ ਕਰ ਰਹੇ ਨੇ, ਚੇਚੇ ਪਰੌਣੇ, ਦੇਖਣਹਾਰ, ਠੀਕ ਹੈ, ਪ੍ਰਧਾਨਗੀ ਹੇਠ। ਜਿੰਨੀ ਦੇਰ ਤੱਕ ਤੁਸੀਂ ਕੋਈ ਲਹਿਰ ਚਲਾਓਗੇ ਨਹੀਂ, ਇਹ ਲਫ਼ਜ਼ ਮੈਂ ਕੋਲੋਂ ਥੋੜ੍ਹੇ ਬਣਾਏ ਨੇ, ਇਹ ਪੰਜਾਬੀ ਜ਼ੁਬਾਨ ਹੈ, ਪੰਜਾਬੀ ਦੇ ਵਿੱਚ ਜਿਹੜਾ ਨਾ ਇਹ ਮੌਜੂਦ ਨੇ ਇਹ ਸਾਰੇ ਸਿਲਸਿਲੇ ਦੇ ਵਿੱਚ। ਲੇਕਿਨ ਇਸ ਤੋਂ ਇਲਾਵਾ ਜਿਹੜੀ ਗੱਲ ਸੀ ਨਾ ਕਿ ਜਿਹੜੇ ਅੱਜ ਦੀ ਜਿਹੜੀ ਲੋੜ ਹੈ ਉਹਦੇ ਨਾਲ ਵੀ ਜਿਹੜੀ ਜ਼ੁਬਾਨ ਅਗਰ ਨਹੀਂ ਨਾ ਚੱਲਦੀ ਤੇ ਉਹ ਵੀ ਜ਼ੁਬਾਨ ਜਿਹੜੀ ਹੈ ਨਾ ਪਿੱਛੇ ਰਹਿ ਜਾਂਦੀ ਹੈ। ਐਸੇ ਤਰ੍ਹਾਂ ਕੈਨੇਡਾ ਦੇ ਵਿੱਚੋਂ ਮੈਨੂੰ ਕੁਝ ਲੋਕਾਂ ਨੇ ਕਿਹਾ ਜੀ ਅਸੀਂ ਗੁੱਡ ਮਾਰਨਿੰਗ ਨੂੰ ਪੰਜਾਬੀ ਦੇ ਵਿੱਚ ਕੀ ਕਹੀਏ, ਗੁੱਡ ਈਵਨਿੰਗ ਨੂੰ ਜਿਹੜਾ ਹੈ ਪੰਜਾਬੀ ਦੇ ਵਿੱਚ ਕੀ ਕਹੀਏ, ਤੇ ਉਹ ਫਿਰ ਅਸੀਂ ਲਫ਼ਜ਼ ਵੀ ਬਣਾਏ, ਔਰ ਅੱਜ ਉਹ ਵੀ ਲਫ਼ਜ਼ ਪਾਪੂਲਰ ਹੋ ਗਏ ਨੇ। ਸਵੇਰ ਸੁਖਾਲੀ ਮਾਨ, ਰਾਤ ਸੁਖਾਲੀ ਮਾਨ ਜਿਹੜਾ ਹੈ ਉਹ ਵੀ ਜਿਹੜਾ ਨਾ ਪਾਪੂਲਰ ਹੋ ਗਿਆ। ਸੋ ਲੇਕਿਨ ਜਿਹੜੀਆਂ ਪੰਜਾਬੀ ਤਨਜ਼ੀਮਾਂ ਕੰਮ ਕਰ ਰਹੀਆਂ ਨੇ ਉਹ ਕੰਮ ਨਹੀਂ ਕਰ ਰਹੀਆਂ, ਉਹ ਪੰਜਾਬੀ ਨੂੰ ਕੈਸ਼ ਕਰਾ ਰਹੀਆਂ। ਔਰ ਜਿਹੜੀ ਸਲਮਾਨ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਨਾ ਉਹ ਬੁਨਿਆਦੀ ਗੱਲ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਸਿੱਖ ਨੇ ਉਹਨਾਂ ਦਾ ਕਿਰਦਾਰ ਭਰਨਾ ਹੈ, ਲੇਕਿਨ ਇਹਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਸਿਰ ਤੇ ਚੜਾ ਲਓ, ਠੀਕ ਹੈ। ਔਰ ਇਹ ਜਿਹੜਾ ਇੱਥੋਂ ਦਾ ਕਲਚਰ ਹੈ ਗੁਲਾਮੀ ਦਾ,
ਉਹ ਸਾਰਾ ਇਹਨਾਂ ਤਨਜ਼ੀਮਾਂ ਦੇ ਵਿੱਚ ਜਿਹੜਾ ਨਾ ਸਾਨੂੰ ਮਿਲ ਰਿਹਾ ਕਿ ਉਹਨਾਂ ਦੀ ਇਸ ਤਰ੍ਹਾਂ ਉਹ ਭਗਤ ਕਰਦੇ ਨੇ ਜਿਵੇਂ ਸਮਾਨ ਤੋਂ ਕੋਈ ਬੰਦਾ ਜਿਹੜਾ ਨਾ ਉਹ ਲੈ ਗਿਆ ਔਰ ਉਹਦੇ ਪਿੱਛੇ ਕੋਈ ਪੰਜਾਬੀ ਕਾਜ਼ ਨਹੀਂ ਹੈਗਾ, ਕਿਉਂਕਿ ਅਗਰ ਪੰਜਾਬੀ ਕਾਜ਼ ਹੋਵੇ ਤਾਂ ਫਿਰ ਇੰਜ ਨਾ ਕਰਨ। ਪਰ ਇਹ ਸਿੱਖ ਜਿਹੜੇ ਨੇ ਉਹ ਪੰਜਾਬੀ ਨੇ ਤੇ ਪੰਜਾਬੀ ਵੀ ਕਰਦੇ ਪਏ ਨੇ, ਕੋਈ ਆਸਾਨ ਕਰਦੇ ਪਏ ਨੇ। ਅਸੀਂ ਕੋਈ ਪੰਜਾਬੀ ਵੀ ਕੰਮ ਕਰਨੇ ਪਏ ਨੇ, ਕੋਈ ਆਸਾਨ ਕਰਨੇ ਪਏ ਆ, ਆਪਣਾ ਫਰਜ਼ ਅਦਾ ਕਰਨੇ ਪਏ। ਠੀਕ ਹੈ, ਉਹਨਾਂ ਦੇ ਨਾਲ ਸਾਨੂੰ ਤਾਲੁਕਾਤ ਰੱਖਣੇ ਚਾਹੀਦੇ ਨੇ, ਉਹਨਾਂ ਦੇ ਤਜਰਬੇ ਤੋਂ ਸਿੱਖਣਾ ਚਾਹੀਦਾ। ਲੇਕਿਨ ਉਹਨਾਂ ਦਾ ਇਹ ਕਹਿਣਾ ਹੈ ਕਿ ਜਿੰਨਾ ਕੰਮ ਇਹ ਲਹਿੰਦੇ ਪੰਜਾਬ ਦੇ ਵਿੱਚ ਹੋ ਰਿਹਾ, ਚੜ੍ਹਦੇ ਪੰਜਾਬ 'ਚ ਪੰਜਾਬੀ ਦਾ ਉਹ ਕੰਮ ਨਹੀਂ ਹੋ ਰਿਹਾ, ਕਿਉਂਕਿ ਉੱਥੇ ਜਿਹੜਾ ਕੰਮ ਹੋ ਰਿਹਾ ਨਾ ਉਹ ਸਰਕਾਰੀ ਪੱਧਰ ਤੇ ਹੋ ਰਿਹਾ। ਇੱਥੇ ਇਕੱਲਾ ਜਿਹੜਾ ਹੈਗਾ ਸਰਦਾਰ ਖਾਨ, ਉਹਨੇ ਡਿਕਸ਼ਨਰੀ ਬਣਾਈ ਇਕੱਲੇ ਸਰਦਾਰ ਖਾਨ ਨੇ, ਔਰ ਇਸ ਕਿਸਮ ਦੀ ਡਿਕਸ਼ਨਰੀ ਬਣਾਈ ਹੈ ਕਿ ਕੋਈ ਅੰਗਰੇਜ਼ੀ ਵਾਲਾ ਵੀ ਇਹਦੀ ਡਿਕਸ਼ਨਰੀ ਨਹੀਂ ਬਣਾ ਸਕਿਆ। ਤੇ ਇੱਕ ਲਫ਼ਜ਼ ਜਿਹੜਾ ਹੈ ਉਹ ਜਨੂਬੀ ਪੰਜਾਬ 'ਚ ਕਿਵੇਂ ਬੋਲਿਆ ਜਾਂਦਾ ਹੈ ਔਰ ਲਾਹੌਰ ਦੇ ਵਿੱਚੋਂ ਕਿਸ ਤਰ੍ਹਾਂ ਬੋਲਿਆ ਜਾਂਦਾ ਹੈ, ਔਰ ਉਹਦੇ ਲਾਹੌਰ ਦੇ ਵਿੱਚ ਉਹਦੇ ਕੀ ਬਾਣੀ ਹੈ, ਮਾਝੇ ਦੇ ਵਿੱਚ ਹਰ ਚੀਜ਼ ਦੀ ਵੇਰਵੇ ਦੇ ਨਾਲ, ਔਰ ਉਹਦੇ ਨਾਲ ਜਿਹੜੀ ਪਹੇਲੀ ਜੁੜੀ ਹੈ ਉਹ ਨਾਲ ਦਿੱਤੀ ਹੈ। ਉਹਦੇ ਨਾਲ ਜਿਹੜੀਆਂ ਹੈਗੀਆਂ ਨੇ ਅਖਾਣ ਜਿਹੜੇ ਨੇ, ਤੁਸੀਂ ਸਰਦਾਰ ਖਾਨ ਦੀ ਡਿਕਸ਼ਨਰੀ ਖੋਲ ਲਵੋ ਨਾ ਤੇ 10,000 ਤੋਂ ਉੱਤੇ ਅਖਾਣ ਨਿਕਲ ਆਉਂਦਾ ਉਹਦੇ ਵਿੱਚੋਂ। ਔਰ ਅਖਾਣ ਨਾਲ ਉੱਤੇ ਜਿੰਨੀਆਂ ਵੀ ਕਿਤਾਬਾਂ ਛਪੀਆਂ ਨੇ ਉਹ ਸਾਰੀਆਂ ਦੇ ਚੋਂ ਨਕਲ ਕੀਤੀਆਂ ਗਈਆਂ ਨੇ। ਹਾਂਜੀ, ਕੱਲੇ ਸਰਦਾਰ ਖਾਨ ਨੇ ਉਹ ਬੰਦਾ GHQ ਦੇ ਵਿੱਚ ਮੁਲਾਜ਼ਮ ਸੀ ਤੇ ਆਪਣੇ ਨਾਂ ਤੋਂ ਨਹੀਂ ਸੀ ਲੈ ਸਕਦਾ। ਉਹ ਆਪਣੀ ਜਿਹੜੀ ਬੀਵੀ ਸੀ ਨਾ ਖਾਨਮ, ਉਹਦੇ ਨਾਂ ਦੇ ਨਾਲ ਲਿਖਦਾ ਸੀ। ਇਸ ਤੋਂ ਇਲਾਵਾ ਉਸਨੇ ਪੰਜਾਬੀ ਫੌਂਟਸ ਦੇ ਉੱਤੇ ਕੰਮ ਕੀਤਾ, ਉਹਦੇ ਫੋਨੈਟਿਕਸ ਤੇ ਕੰਮ ਕੀਤਾ ਕਿ ਪੰਜਾਬੀ ਦੀਆਂ ਕਿਹੜੀਆਂ ਕਿਹੜੀਆਂ ਵਾਕਾਂ ਨੇ। ਠੀਕ ਹੈ, 7 ਕਿਤਾਬਾਂ ਹੁੰਦੀਆਂ ਜਿਹੜੀਆਂ ਨੇ ਉਹ ਲੈਂਗੁਏਜ ਦੇ ਉੱਤੇ ਨੇ। ਔਰ ਉਸ ਤੋਂ ਬਾਅਦ ਯਾਨੀ ਕਿ ਇੰਨਾ ਕੰਮ ਕਿਸੇ ਉਰਦੂ ਦਾ ਨਹੀਂ ਕੀਤਾ, ਪਰਸ਼ੀਅਨ ਦੇ ਵਿੱਚ ਇੰਨਾ ਕੰਮ ਨਹੀਂ ਹੋਇਆ ਜਿੰਨਾ ਲੈਂਗੁਏਜ ਦੇ ਵਿੱਚ ਪੰਜਾਬੀ 'ਚ ਕੰਮ ਹੋਇਆ। ਜ਼ਰੂਰਤ ਹੈਗੀ ਉਹਨੂੰ ਲੋਕਾਂ ਦੇ ਵਿੱਚ ਫੈਲਾਉਣ ਦੀ, ਲੋਕਾਂ ਦੇ ਵਿੱਚ ਜਿਹੜਾ ਹੈ ਉਹ ਲਿਜਾਣ ਦੀ। ਤਾਂ ਉਹ ਸਿੱਖਾਂ ਦਾ ਸਾਨੂੰ ਜਿਹੜਾ ਨਾ ਉਹਨੂੰ ਸਿਰ ਤੇ ਚੁੱਕਣ ਦੀ ਕੋਈ ਲੋੜ ਨਹੀਂ। ਠੀਕ ਹੈ, ਜਿਹੜਾ ਅਸੀਂ ਕੰਮ ਤੁਹਾਨੂੰ ਦੇਣੇ ਮੌਕਾ, ਹੋਰ ਵੀ ਕੋਈ ਦੋਸਤ ਆਪਣਾ ਚਾਹੇਗਾ ਮੌਕਾ ਤੇ ਉਸ ਨੂੰ ਅਸੀਂ ਜਿਹੜਾ ਨਾ ਉਹ ਦੇਵਾਂਗੇ। ਇਸ ਤੋਂ ਇਲਾਵਾ ਜਿਹੜਾ ਹੁਣ ਨਵਾਂ ਕੰਮ ਹੋ ਰਿਹਾ ਉਹ ਇਹ ਹੋ ਰਿਹਾ ਕਿ ਟੈਕਨੋਲੋਜੀ ਦੇ ਉੱਤੇ ਜਿਹੜਾ ਨਾ ਪੰਜਾਬੀ ਦੇ ਵਿੱਚ ਜਿਹੜੀਆਂ ਨੇ ਕਿਤਾਬਾਂ ਉਹ ਲਿਖੀਆਂ ਜਾ ਰਹੀਆਂ ਨੇ। ਔਰ ਲੇਕਿਨ ਸਾਡੇ ਇੱਥੇ ਪ੍ਰੋਬਲਮ ਹੈਗਾ ਇਹ ਕਿ ਉਹ ਕਿਤਾਬਾਂ ਪੜ੍ਹਾਈਆਂ ਕਿਸੇ ਜਾਣੀ ਨਹੀਂ। ਕੈਨੇਡਾ ਦੇ ਵਿੱਚ ਜਿਹੜਾ ਹੈਗਾ ਉੱਥੇ ਦੀ ਜ਼ਰੂਰਤ ਹੈਗੀ ਹੈ ਔਰ ਉੱਥੇ ਉਹ ਛਪੀਆਂ ਵੀ ਨੇ, ਉੱਥੇ ਵੀ ਛਪੀਆਂ ਨੇ। ਔਰ ਜਿਹੜਾ ਆਪਣਾ ਚੜ੍ਹਦਾ ਪੰਜਾਬ ਹੈ ਉੱਥੇ ਵੀ ਛਪੀਆਂ ਨੇ। ਹਾਂਜੀ, ਉੱਥੇ ਕੈਮਿਸਟਰੀ, ਬਾਇਓਲੋਜੀ, ਫਿਜ਼ਿਕਸ ਪੰਜਾਬੀ ਦੇ ਵਿੱਚ ਮੌਜੂਦ ਹੈ ਸਾਰਾ। ਤੁਸੀਂ ਜਿਹੜਾ ਨਾ ਜਾ ਕੇ ਇੰਟਰਨੈਟ ਦੇ ਉੱਤੇ ਜਿਹੜਾ ਨਾ ਤੁਸੀਂ ਦੇਖ ਵੀ ਸਕਦੇ ਹੋ ਇਸ ਸਾਰੇ ਸਿਲਸਿਲੇ ਦੇ ਉੱਤੇ। ਲੇਕਿਨ ਜਿਹੜਾ ਕੰਮ ਨਵਾਂ ਆਇਆ ਉਹ ਫਲਸਫੇ ਦੇ ਉੱਤੇ ਹੋਇਆ ਹੁਣ ਜਿਹੜਾ ਹੈ ਕਿ ਫਲਸਫੇ ਦੇ ਉੱਤੇ ਜਿਹੜਾ ਹੈ ਉਹ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਮਾਰਕੀਟ ਦੇ ਵਿੱਚ ਆਈਆਂ ਨੇ। ਇਹ ਇੱਕ ਬਹੁਤ ਵੱਡੀ ਘਾਟ ਸੀ ਔਰ ਵੱਡੀ ਘਾਟ ਜਿਹੜੀ ਉਹ ਨਸਲ ਦੀ ਹੈ। ਨਜ਼ਮ ਤੇ ਸਾਡੇ ਕੋਲ ਬਹੁਤ ਮੁੱਕਦੀ ਨਹੀਂ ਹੈਗੀ। ਦੁਨੀਆ ਦੇ ਵੱਡੇ ਲਿਟਰੇਚਰਾਂ ਦੇ ਵਿੱਚੋਂ ਜਿਹੜਾ ਹੈ ਨਾ ਉਹ ਸਾਡਾ ਲਿਟਰੇਚਰ ਹੈ ਪੰਜਾਬੀ, ਜਿਹੜਾ ਐਡਾ ਭਰਵੀਂ ਤਾਦਾਦ ਦੇ ਵਿੱਚ ਜਿਹੜਾ ਨਾ ਲਿਖਿਆ ਗਿਆ। ਜਿਹੜਾ ਹੁਣ ਮਸਲਾ ਨਾ ਪੰਜਾਬੀ ਨੂੰ ਨਾ ਲਾਉਣ ਦਾ ਉਹ ਹੈਗਾ ਅਸਲ ਦੇ ਵਿੱਚ ਮਸਲਾ ਸਟੇਟਸ ਦਾ। ਪੰਜਾਬੀ ਦੇ ਵਿੱਚ ਸਟੇਟਸ ਕੋਈ ਨਹੀਂ ਹੈ, ਨੌਨ ਸਟੇਟਸ ਲੈਂਗੁਏਜ ਹੈਗੀ ਹੈ। ਤੁਸੀਂ ਇਹਦੇ ਵਿੱਚ ਤੁਸੀਂ ਜਿਹੜਾ ਨਾ ਈਸਾ ਉਹਨਾਂ ਨੂੰ ਵੀ ਈਸੇ ਕਰਕੇ ਬੋਲਿਆ ਜਾਂਦਾ। ਮੀਆਂ ਮੁਹੰਮਦ ਬਖਸ਼ ਦੀ ਤੁਸੀਂ ਸਾਰੀ ਸ਼ਾਇਰੀ ਪੜ੍ਹੋ, ਉਹਦੇ ਵਿੱਚ ਮੂਸੇ ਨੂੰ ਕਿਤੇ ਮੂਸੇ ਕਰਕੇ ਲਿਖਿਆ ਗਿਆ, ਮੁਹੰਮਦ ਨੂੰ ਕਿਸੇ ਜਗ੍ਹਾ ਤੇ ਮੁਹੰਮਦਾ ਵੀ ਕਿਹਾ ਗਿਆ। ਠੀਕ ਹੈ ਨਾ, ਮਸਲਾ ਇਹ ਕਾਮਨਾਈਜ਼ ਕਰਦੀ ਹੈ ਜ਼ੁਬਾਨ ਜਿਹੜੀ ਨਾ, ਇਹ ਜਿਹੜੀ ਕਰਦੀ ਹੈ। ਅੱਛਾ, ਇੱਥੇ ਇਹਨਾਂ ਨੇ ਜਿਹੜੀ ਤਰਤੀਬ ਬਣਾਈ ਹੈ ਨਾ, ਜਿਹੜਾ ਇਤਰਾਜ਼ ਕੀਤਾ ਜਾਂਦਾ ਹੈ ਕਿ ਪੰਜਾਬੀ ਜਿਹੜੀ ਹੈ ਇਹ ਮਸਲ ਕਿ ਉਹ ਜਿਹੜੀ ਗਾਲਾਂ ਦੀ ਜਿਹੜੀ ਜ਼ੁਬਾਨ ਹੈ ਉਸ ਦੀ ਜਿਹੜਾ ਸਟੇਟਸ ਨੂੰ ਖਤਮ ਕਰਦੀ ਹੈ ਨਾ, ਉਹਦੇ ਉੱਤੇ ਇਤਰਾਜ਼ ਹੈ ਕਿ ਇਹਦੇ ਚ ਵੱਡੇ ਵਾਸਤੇ ਜਿਹੜਾ ਨਾ ਵੱਡੇ ਨੂੰ ਵੀ ਤੂੰ ਕਰਕੇ ਬੁਲਾਣਾ। ਠੀਕ ਹੈ ਨਾ ਜੀ, ਜ਼ਿਆਦਾ ਤੋਂ ਜ਼ਿਆਦਾ ਤੁਸੀਂ ਕਹਿ ਦਿਓਗੇ, ਇਸ ਤੋਂ ਇਲਾਵਾ ਕੋਈ ਨਹੀਂ ਹੈ ਜਿਹੜਾ ਸਾਡਾ। ਉਹ ਕਹਿੰਦੇ ਨੇ ਜੀ ਇਹਦੇ ਵਿੱਚ ਇਹ ਨਹੀਂ ਹੈਗਾ। ਠੀਕ ਹੈ, ਤੋ ਅੱਜ ਦੁਨੀਆ ਸਾਰੀ ਜਿਹੜੀ ਹੈ ਉਹਨਾਂ ਨੇ ਸਾਰਾ ਖਤਮ ਕਰ ਦਿੱਤਾ ਹੈ। ਠੀਕ ਹੈ ਨਾ ਜੀ, ਤੇ ਇਹ ਜਿਹੜੇ ਪੰਜਾਬ ਦੇ ਜਿਹੜੇ ਸੂਝਵਾਨ ਨੇ ਇਹਨਾਂ ਨੇ 400 ਸਾਲ 500 ਸਾਲ ਪਹਿਲਾਂ ਸੋਚ ਲਿਆ ਸੀ। ਇਹਨਾਂ ਨੇ ਆਪਣੀ ਵਿਚਾਰਧਾਰਾ ਦੇ ਵਿੱਚ ਉਦੋਂ ਖਤਮ ਕਰ ਦਿੱਤਾ ਸੀ। ਠੀਕ ਹੈ, ਲੇਕਿਨ ਆਈਏ ਇੱਥੇ ਉਹ ਮੁਆਸ਼ੀ ਹਾਲਾਤ ਜਿਹੜੇ ਨੇ ਉਹ ਨਹੀਂ ਬਣੇ ਜਿਹੜੇ ਕਿ ਇਹਨਾਂ ਸੋਚਾਂ ਨੂੰ ਬਦਲ ਦੇਣ। ਦੁਨੀਆ ਦੇ ਵਿੱਚ ਜਿਹੜੀਆਂ ਸੋਚਾਂ ਬਦਲੀਆਂ ਨੇ ਨਾ ਉਹ ਮੁਆਸ਼ੀ ਨਿਜ਼ਾਮ ਦੇ ਨਾਲ ਜਿਹੜਾ ਹੈ ਬਦਲਣ ਦੇ ਨਾਲ ਜਿਹੜੀਆਂ ਨੇ ਉਹ ਬਦਲੀਆਂ ਨੇ। ਤੋ ਸਾਡੇ ਜਿਹੜੀ ਅੱਜ ਵੀ ਜਿਹੜਾ ਸਮਾਜ ਹੈ ਉਹ ਕਿਸੇ ਜਗੀਰਦਾਰੀ ਦਾ, ਕਿਤੇ ਕਬਾਇਲੀ ਹੈ, ਕਿਤੇ ਖਾਨਾ ਦਾ ਹੈਗਾ, ਔਰ ਦੂਸਰੇ ਪਾਸੇ ਨੀਮ ਸਰਮਾਇਆਦਾਰੀ ਹੈ। ਮੁਕੰਮਲ ਸਰਮਾਇਆਦਾਰੀ ਵੀ ਕੋਈ ਨਹੀਂ ਇੱਥੇ ਜਿਹੜੀ ਨਾ ਸ਼ਕਲ ਹੈ। ਸਰਮਾਇਆਦਾਰੀ ਜਿਹੜੀ ਹੈ ਉਹ ਪੰਜਾਬੀ ਦੇ ਖਿਲਾਫ ਨਹੀਂ ਹੈ,
ਇਹ ਮੈਂ ਤੁਹਾਨੂੰ ਜਿਹੜਾ ਨਾ ਦੱਸ ਦਿਆਂ ਕੀ ਹੈ। ਉਹਨਾਂ ਨੇ ਆਪਣੀ ਪ੍ਰੋਡਕਟ ਵੇਚਣ ਲਈ ਉਹਨਾਂ ਨੂੰ ਮਜ਼ਹਬ ਵੀ ਇਸਤੇਮਾਲ ਕਰਨਾ ਪਵੇ ਤਾਂ ਕਰਦੇ ਨੇ। ਤੁਸੀਂ ਦੇਖੋ ਕਿ ਅਜ਼ਾਨਾਂ ਜਿਹੜੀਆਂ ਨੇ ਉਹ ਦੇ ਰਹੇ ਨੇ ਆਪਣਾ ਉਹਦੇ ਵਿੱਚ ਕਰ ਰਹੇ ਉਹਦੇ ਵਿੱਚ ਜਿਹੜਾ ਹੈ। ਇਸੇ ਤਰ੍ਹਾਂ ਐਡ ਦੇਣ ਵਾਸਤੇ ਵੀ ਉਹ ਪੰਜਾਬੀ ਜ਼ੁਬਾਨ ਜਿਹੜੀ ਹੈ ਉਸ ਨੂੰ ਜਿਹੜਾ ਹੈ ਇਸਤੇਮਾਲ ਕਰਦੇ ਨੇ। ਮੈਂ ਤੇ ਹੁੰਡਾ ਹੀ ਲੈਸਾਂ ਕਰ ਰਹੇ ਨੇ। ਮੈਂ ਤੇ ਹੁੰਡਾ ਹੀ ਲੈਸਾਂ ਹਾਂ ਮੈਂ ਤਾਂ ਹੁੰਡਾ ਹੀ ਲੈਸਾਂ ਜਿਹੜੀ ਅੱਛਾ ਨਹੀਂ ਇਸ ਤੋਂ ਇਲਾਵਾ ਉਹਨਾਂ ਤੁਸੀਂ ਅਗਰ ਜਿੱਥੇ ਪੰਜਾਬੀ ਬੋਲੀ ਤੇ ਪੜ੍ਹੀ ਜਾਂਦੀ ਹੈ ਨਾ ਉਸੇ ਉਹਨਾਂ ਦਾ ਲਿਟਰੇਚਰ ਵੀ ਜਿਹੜਾ ਹੈ ਨਾ ਆਪਣੀ ਪ੍ਰੋਡਕਟ ਦੇ ਬਾਰੇ ਚ ਉਹ ਪੰਜਾਬੀ ਚ ਹੈ। ਬੈਂਕ ਵੀ ਇਸਤੇਮਾਲ ਕਰ ਰਹੇ ਹਾਂਜੀ ਮਸਲ ਜਿਹੜੇ ਹਾਂ ਬੈਂਕ ਜਿਹੜੇ ਨੇ ਉਹ ਵੀ ਜਿੱਥੇ ਪੰਜਾਬੀ ਪੜ੍ਹੀ ਜਾਂਦੀ ਹੈ ਉਹ ਪੰਜਾਬੀ ਦੇ ਵਿੱਚ ਇਹਨਾਂ ਨੇ ਇਸਤੇਮਾਲ ਕਰ ਰਹੇ ਨੇ। ਲਿਹਾਜ਼ਾ ਉਹਨਾਂ ਦਾ ਜਿਹੜਾ ਮਕਸਦ ਹੈ ਮੁਨਾਫਾ ਕਮਾਉਣਾ ਹੈ। ਹਾਂਜੀ ਠੀਕ ਹੈ ਨਾ ਜੀ। ਉਹ ਜਿਹੜੀ ਪ੍ਰੋਡਕਟ ਹੈ ਉਹ ਗਰੀਬ ਆਦਮੀ ਵੀ ਖਰੀਦਦਾ ਹੈ। ਠੀਕ ਹੈ ਨਾ ਜੀ। ਲਿਹਾਜ਼ਾ ਉਹਦੇ ਵਾਸਤੇ ਉਹਨਾਂ ਨੂੰ ਅਰਬੀ ਜ਼ੁਬਾਨ ਵਰਤਣੀ ਪਵੇ ਪੰਜਾਬੀ ਜ਼ੁਬਾਨ ਵਰਤਣੀ ਪਵੇ ਉਹਦੀ ਵਰਤੋਂ ਕਰਦੇ ਨੇ। ਸੋ ਲਿਹਾਜ਼ਾ ਉਹਨਾਂ ਦਾ ਇਹ ਜਿਹੜਾ ਨਾ ਇਹ ਮਸਲਾ ਨਹੀਂ ਮਸਲਾ ਸਾਡੇ ਇੱਥੇ ਹੈ ਕਿ ਇੱਕ ਆਦਮੀ ਜਿਸ ਵੇਲੇ ਉਹ ਸਮਝਦਾ ਨਾ ਕਿ ਮੈਂ ਕੋਈ ਵੱਡਾ ਹੋ ਗਿਆ ਉਹ ਫਿਰ ਕਹਿੰਦਾ ਕਿ ਮੈਨੂੰ ਪੰਜਾਬੀ ਬਹੁਤ ਬੁਰੀ ਲੱਗਦੀ ਹੈ ਕਿਉਂਕਿ ਪੰਜਾਬੀ ਜਿਹੜੀ ਹੈ ਉਹਦਾ ਜਿਹੜਾ ਪਹਿਲਾ ਸਟੇਟਸ ਹੈ ਨਾ ਉਹ ਤੋਂ ਹੀ ਰੱਖਦੀ ਹੈ। ਉਹ ਤੂੰ ਕਰਕੇ ਜਿਹੜਾ ਨਾ ਉਸ ਨੂੰ ਜਿਹੜਾ ਹੈ ਉਹ ਮੁਖਾਤਬ ਕਰਦੀ ਹੈ। ਸੋ ਲਿਹਾਜ਼ਾ ਹੁਣ ਤੁਸੀਂ ਅਗਰ ਦਰਖਾਸਤ ਦਿਓਗੇ ਉਹਨਾਂ ਨੇ ਤਾਂ ਕਿ ਤੁਹਾਨੂੰ ਬੜਾ ਪੜ੍ਹਾਇਆ ਸੀ ਬਖਿੰਦਰ ਦੇ ਜਨਾਬ ਤੇ ਜਨਾਬੇ ਆਲੀ ਪੰਜਾਬੀ ਦੇ ਵਿੱਚ ਇੰਝ ਨਹੀਂ ਲਿਖਿਆ ਜਾਏਗਾ। ਸੋ ਲਿਹਾਜ਼ਾ ਉਹ ਪੰਜਾਬੀ ਜਿਹੜੀ ਹੈ ਉਹਨਾਂ ਲਈ ਕਾਬਿਲ ਕਬੂਲ ਨਹੀਂ ਹੈਗੀ ਕਿਉਂਕਿ ਦੂਸਰਾ ਹੈਗਾ ਕਿ ਅਗਰ ਜਿਹੜਾ ਇਹ ਤੇ ਗੱਲ ਬਿਲਕੁਲ ਤੈਅ ਦੇ ਕੇ ਇਨਸਾਨਾਂ ਦੇ ਦਰਮਿਆਨ ਜਿਹੜੀਆਂ ਨਫ਼ਰਤਾਂ ਨਾਲ ਜਿਹੜੀ ਨਾ ਬਰਾਬਰੀ ਹੈ ਦੁਨੀਆ ਦੇ ਹਰ ਲਿਟਰੇਚਰ ਦੇ ਵਿੱਚ ਇਹਦੀ ਮੁਖਾਲਫਤ ਜਿਹੜੀ ਹੈ ਉਹ ਮੌਜੂਦ ਹੈ ਲੇਕਿਨ ਪੰਜਾਬੀ ਲਿਟਰੇਚਰ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਸਭ ਤੋਂ ਜ਼ਿਆਦਾ ਹੁਣ ਤੁਸੀਂ ਅਗਰ ਬਾਲ ਨੂੰ ਪੜ੍ਹਾਓਗੇ ਇਹਨਾਂ ਦਾ ਬੱਚਾ ਅਗਰ ਪੜ੍ਹੇਗਾ ਬੋਲਿਆ ਕੀ ਜਾਣਾ ਮੈਂ ਕੌਣ ਹਾਂ ਤੇ ਉਹ ਇਹਨਾਂ ਨੂੰ ਪੁੱਛੇਗਾ ਤੇ ਸਹੀ ਨਾ ਕਿ ਇਹ ਕੀ ਹੈ ਮੈਂ ਕੌਣ ਹਾਂ। ਇੱਕ ਨਾਵਲ ਹੈਗਾ ਸੌਫੀ ਕੀ ਦੁਨੀਆ ਉਹ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਨਾਵਲ ਹੈ। ਉਹ ਸ਼ੁਰੂ ਹੀ ਇੱਥੋਂ ਹੁੰਦਾ ਹੈ ਕਿ ਸੌਫੀ ਇੱਕ ਕਰੈਕਟਰ ਹੈ ਉਹਨੂੰ ਇੱਕ ਲੈਟਰ ਮਿਲਦਾ ਹੈ ਕਿ ਇਹ ਕਾਇਨਾਤ ਕਿੱਥੋਂ ਆਈ ਹੈ ਹਾਂ ਤੇ ਮੈਂ ਕੌਣ ਹਾਂ। ਅੱਛਾ ਹੁਣ ਇੱਥੋਂ ਜਿਹੜਾ ਫਲਸਫਾ ਸ਼ੁਰੂ ਹੁੰਦਾ ਹੈ। ਠੀਕ ਹੈ ਉਹ ਹੁਣ ਜਿਸ ਵੇਲੇ ਬੰਦਾ ਪੜ੍ਹੇਗਾ ਕਿ ਮੈਂ ਕੌਣ ਹਾਂ ਤੇ ਫਿਰ ਉਹਦੇ ਬਾਰੇ ਜਾਏਗਾ ਵੀ ਤੇ ਸਹੀ ਨਾ ਆਪਣੇ ਆਪ ਨੂੰ ਲੱਭਣ ਲਈ ਉਹ ਜਿਹੜੀ ਆਪਣੀ ਤਲਾਸ਼ ਹੈ ਉਹਨੂੰ ਕਰਨ ਵਾਸਤੇ ਜਾਏਗਾ ਨਾ ਤੇ ਫਿਰ ਉਹ ਜਿਸ ਵੇਲੇ ਅੱਗੇ ਜਾ ਕੇ ਪੜ੍ਹੇਗਾ ਤੇ ਉਹ ਫਿਰ ਕਹੇਗਾ ਇੱਕੋ ਅਲੱਗ ਤੇਰੇ ਦਰਕਾਰ ਫਿਰ ਉਹ ਕਹੇਗਾ ਇਹ ਕੀ ਹੈ ਇੱਕੋ ਅਲੱਗ ਤੇਰੇ ਦਰਕਾਰ। ਠੀਕ ਹੈ ਨਾ ਜੀ। ਬਣ ਹਾਫਜ਼ ਕੁਰਾਨ ਕਰੇ ਪੜ੍ਹ ਕੇ ਸਾਫ ਜ਼ੁਬਾਨ ਕਰੇ ਫਿਰ ਨਿਮਤ ਵਿੱਚ ਧਿਆਨ ਕਰੇ ਮਨ ਫਿਰਦਾ ਜੋ ਹਲਕਾਰਾ ਹੈ ਇੱਕ ਅਲਮ ਬੜੋ ਛੁਟਕਾਰਾ ਹੈ। ਠੀਕ ਹੈ ਉਹ ਜਿਹੜੀ ਤੁਹਾਡੇ ਅੰਦਰ ਬੇਚੈਨੀ ਹੈ ਉਹ ਜਿਹੜੀ ਤੁਹਾਨੂੰ ਨੀਂਦ ਨਹੀਂ ਤੁਹਾਨੂੰ ਆਉਣ ਦਿੰਦੀ ਉਹਦੇ ਕਾਰਨ ਤੇ ਗੱਲ ਕਰਦਾ ਜਾਏਗਾ। ਉਹ ਇਹ ਫਿਰ ਸਾਰੀਆਂ ਗੱਲਾਂ ਤੁਸੀਂ ਪੁੱਛੋਗੇ ਨਾ ਆਪਣੇ ਟੀਚਰ ਨੂੰ ਆਪਣੇ ਮਾਂ ਪਿਓ ਨੂੰ ਆਪਣੇ ਵੱਡਿਆਂ ਨੂੰ ਤੇ ਫਿਰ ਉੱਥੋਂ ਫਿਰ ਝੇੜਾ ਜਿਹੜਾ ਨਾ ਉਹ ਸ਼ੁਰੂ ਹੋ ਜਾਣਾ। ਲਿਹਾਜ਼ਾ ਇਹ ਜ਼ਰੂਰੀ ਹੈ ਕਿ ਇਹ ਜਿਹੜਾ ਰਿਆਸਤ ਦਾ ਬਿਆਨੀਆ ਨਾ ਉਹਦੇ ਬਿਲਕੁਲ ਖਿਲਾਫ ਹੈ। ਲਿਹਾਜ਼ਾ ਉਹਨਾਂ ਨੇ ਇਹ ਨਹੀਂ ਆਣ ਦੇਣੀ ਇਹ ਤੁਹਾਡਾ ਮਸਲਾ ਹੈ ਇਹਨੂੰ ਤੁਸੀਂ ਇੱਕ ਮੁੱਠ ਹੋ ਕੇ ਇੱਕ ਮੱਤ ਹੋ ਕੇ ਆਪਣੀ ਸਿਆਸੀ ਜਮਾਤ ਬਣਾ ਕੇ ਫਿਰ ਤੁਸੀਂ ਇਹ ਹਾਸਲ ਕਰ ਸਕਦੇ ਹੋ। ਇਹ ਹੀ ਨਹੀਂ ਸਿਰ ਬਾਕੀ ਜਿਹੜੇ ਤੁਹਾਡੇ ਹਕੂਕ ਨੇ ਇਕੱਲਾ ਜ਼ੁਬਾਨ ਦਾ ਹੱਕ ਤੇ ਨਹੀਂ ਉਹਨਾਂ ਨੇ ਦਬਾਇਆ ਹੋਇਆ ਨਾ ਤੁਹਾਡਾ ਉਹ ਵੀ ਤੁਹਾਡੇ ਹੱਕ ਜਿਹੜੇ ਨੇ ਦਬਾਏ ਨੇ ਤੇ ਉਹ ਸਾਰੇ ਜਿਹੜੇ ਨੇ ਉਹ ਤੁਸੀਂ ਅਗਰ ਤਬਕਾਤੀ ਤੌਰ ਤੇ ਜਿਨ੍ਹਾਂ ਦਾ ਇਹ ਮਸਲਾ ਹੈ ਉਹ ਜਦ ਤੱਕ ਆਪਣੇ ਆਪ ਨੂੰ ਨਹੀਂ ਬੀੜਦੇ ਮੁਨਜ਼ਮ ਨਹੀਂ ਹੁੰਦੇ ਉਨੀ ਦੇਰ ਤੱਕ ਇਹਨਾਂ ਦਾ ਮਸਲਾ ਜਿਹੜਾ ਹੈ ਉਹ ਹੱਲ ਨਹੀਂ ਹੋਣਾ। ਤੁਹਾਡੇ ਸਾਰਿਆਂ ਦਾ ਬਹੁਤ ਸ਼ੁਕਰੀਆ।